ਟੀਵੀ 84 ਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਕਮਾਨ ਫਤਿਹ ਅਰਜ਼ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਵਿਦਵਾਨ ਕਿੰਨੇ ਕੁ ਸਿੱਖ ਨੇ, ਅੱਜ ਇਸ ਗੱਲ ਦੇ ਆਲੇ ਦੁਆਲੇ ਆਪਾਂ ਚਰਚਾ ਕਰਨੀ ਹੈ। ਇਹ ਸਾਡੇ ਕੌਮ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਚਿਹਰੇ ਮੂਹਰੇ ਨੇ ਜਿਨ੍ਹਾਂ ਨੂੰ ਸਿੱਖ ਵਿਦਵਾਨ ਕਿਹਾ ਜਾਂਦਾ, ਵੀ ਇਹ ਸਿੱਖ ਵਿਦਵਾਨ ਨੇ, ਤੇ ਉਹਨਾਂ ਦੇ ਅੰਦਰ ਕਿੰਨੀ ਕੁ ਸਿੱਖੀ ਆ, ਜਾਂ ਉਹ ਸਿੱਖ ਹਿੱਤਾਂ ਲਈ ਕਿੰਨਾ ਕੁ ਕੁਛ ਕਰਦੇ ਕਰਾਉਂਦੇ ਆ, ਜਾਂ ਉਹ ਸਿੱਖ ਮਸਲਿਆਂ ਦੇ ਬਾਰੇ ਕਿਹੋ ਜਿਹੀ ਰੁਚੀ ਰੱਖਦੇ ਆ। ਇਸ ਗੱਲ ਬਾਰੇ ਚਰਚਾ ਕਰਾਉਣ ਦੀ ਲੋੜ ਮਹਿਸੂਸ ਹੋ ਰਹੀ ਹੈ, ਕਿਉਂਕਿ ਸਿੱਖ ਵਿਦਵਾਨ ਹੋਣ ਦੀ ਮੋਹਰ ਲਵਾ ਕੇ ਯੂਨੀਵਰਸਿਟੀਆਂ ਅਤੇ ਹੋਰ ਸਰਕਾਰੀ ਅਦਾਰਿਆਂ ਵਿੱਚ ਭਾਰਤ ਸਰਕਾਰ ਦੀ ਲਗਾਤਾਰ ਸੇਵਾ ਕਰਨ ਵਾਲੇ ਹਰ ਮੌਕੇ ਸਿੱਖੀ ਨੂੰ ਤੇ ਸਿੱਖਾਂ ਨੂੰ ਗਲਤ ਦਰਸਾਉਣ ਵਾਲੇ ਬਹੁਤ ਵੱਡੀ ਗਿਣਤੀ ਵਿੱਚ ਲੋਕ ਸਰਗਰਮ ਨੇ, ਜਿਹੜੇ ਦਿਨ ਰਾਤ ਸਿੱਖਾਂ ਦੇ ਹਿੱਤਾਂ ਦੇ ਉਲਟ ਭਾਰਤੀ ਹਕੂਮਤੀ ਮਸ਼ੀਨਰੀ ਦੀ ਹਮਾਇਤ ਵਿੱਚ ਡਟੇ ਰਹਿੰਦੇ ਨੇ, ਤੇ ਉਹਨਾਂ ਨੂੰ ਸਾਡੀ ਕੌਮ ਦੇ ਬਹੁਤ ਸਾਰੇ ਅਦਾਰੇ ਬਣੀ ਬਣਾਈ ਸਟੇਜ ਦੇ ਦਿੰਦੇ ਨੇ, ਤੇ ਫਿਰ ਉਹ ਸਿੱਖ ਕੌਮ ਦੇ ਸਰਮਾਏ ਨਾਲ ਬਣੀ ਹੋਈ ਸਟੇਜ ਉੱਤੋਂ ਸਿੱਖ ਹਿੱਤਾਂ ਦੇ ਉਲਟ ਭੁਗਤਣ ਵਾਲੀਆਂ ਟਿੱਪਣੀਆਂ ਕਰਕੇ ਸਾਡੀ ਕੌਮ ਦਾ ਨੁਕਸਾਨ ਕਰਦੇ ਨੇ। ਤੇ ਉੱਪਰੋਂ ਉਹਨਾਂ ਉੱਤੇ ਜਦੋਂ ਉਹ ਸਿੱਖਾਂ ਦੀ ਸਟੇਜ ਉੱਤੇ ਬੋਲ ਜਾਂਦੇ ਨੇ, ਜਦੋਂ ਉਹ ਪੰਥਕ ਪਲੇਟਫਾਰਮ ਤੋਂ ਬੋਲ ਜਾਂਦੇ ਨੇ, ਉਦੋਂ ਫਿਰ ਉਹਨਾਂ ਉੱਪਰ ਸਿੱਖ ਵਿਦਵਾਨ ਹੋਣ ਦੀ ਮੋਹਰ ਜਿਹੜੀ ਆ ਹੋਰ ਗੂੜੀ ਹੋ ਜਾਂਦੀ ਹੈ, ਤੇ ਹਰ ਵੇਲੇ ਸਿੱਖੀ ਦੇ ਉਲਟ ਭੁਗਤਣ ਵਾਲੇ, ਦੁਸ਼ਮਣ ਦੇ ਹਿੱਤ ਵਿੱਚ ਭੁਗਤਣ ਵਾਲੇ ਇਹ ਵਿਦਵਾਨ, ਇਹ ਸੂਝਵਾਨ, ਇਹ ਬੁੱਧੀਜੀਵੀ, ਇਹਨਾਂ ਨੂੰ ਤਾਂ ਭਾਈ ਸਰਕਾਰ ਬਥੇਰੀਆਂ ਸਟੇਜਾਂ ਬਣਾ ਬਣਾ ਕੇ ਦੇ ਦੂ। ਸਿੱਖ ਭਾਈਚਾਰੇ ਨੂੰ ਬੇਨਤੀ ਆ ਕਿ ਤੁਸੀਂ ਮਾੜਾ ਮੋਟਾ ਸੋਚੋ। ਇਹੋ ਜਿਹੇ ਲੋਕ ਜਿਹੜੇ ਬੜੀ ਸਕੀਮ ਜੀ ਦੇ ਨਾਲ, ਬੜੀ ਵਿਉਂਤ ਜੀ ਦੇ ਨਾਲ ਇਹੋ ਜਿਹੀਆਂ ਗੱਲਾਂ 4, 5, 10 ਕਰਕੇ ਜਿਹਦੇ ਨਾਲ ਆਪਾਂ ਕਹੀਏ ਕਿ ਬੜੇ ਪੰਥਕ ਲੋਕ ਨੇ, ਤੇ ਬਾਕੀ 95% ਮਟੀਰੀਅਲ ਉਹ ਸਾਡੇ ਵਿਹੜੇ 'ਚ ਛੁੱਟ ਕੇ ਜਾਂਦੇ ਆ, ਜਿਹੜਾ ਸਿੱਖ ਹਿੱਤਾਂ ਦੇ ਉਲਟ ਹੁੰਦਾ। ਇਹੋ ਜਿਹੇ ਲੋਕਾਂ ਨੂੰ ਪੰਥਕ ਸਟੇਜ ਮੁਹੱਈਆ ਕਰਵਾਉਂਦੇ ਰਹਿਣਾ, ਹੁਣ ਤੱਕ ਜੇਕਰ ਅਸੀਂ ਇਹ ਗੁਸਤਾਖੀ ਕਰਦੇ ਰਹੇ ਹਾਂ, ਗਲਤੀ ਕਰਦੇ ਰਹੇ ਹਾਂ, ਅੱਗੇ ਨੂੰ ਹੀ ਸੰਭਲ ਜੀਏ। ਸੋ ਅੱਜ ਦੀ ਇਸ ਚਰਚਾ ਦੇ ਵਿੱਚ ਮੈਂ ਸਰਦਾਰ ਕਪੂਰ ਸਿੰਘ, ਜਿਹੜੇ ਸਾਡੀ ਕੌਮ ਦੇ ਮਹਾਨ ਦਾਰਸ਼ਨਿਕ ਹੋਏ ਹੈ, ਉਹਨਾਂ ਦੀ ਇੱਕ ਲਿਖਤ ਆ ਪੰਜਾਬ ਦਾ ਬਟਵਾਰਾ ਅਤੇ ਸਿੱਖ ਨੇਤਾ। ਉਹਦੇ ਵਿੱਚ ਸਾਨੂੰ ਸਿੱਖ ਚਿੰਤਕਾਂ ਬਾਰੇ, ਵਿਦਵਾਨਾਂ ਬਾਰੇ, ਸੂਝਵਾਨਾਂ ਬਾਰੇ, ਬੁੱਧੀਜੀਵੀਆਂ ਬਾਰੇ ਬੜਾ ਸਪਸ਼ਟਤਾ ਦੇ ਨਾਲ ਸਰਦਾਰ ਜੀ ਨੇ ਸਮਝਾਇਆ ਕਿ ਇਹ ਲੋਕ ਉਹ ਨੇ ਜਿਹੜੇ ਸਿੱਖ ਸਿਧਾਂਤਾਂ ਨੂੰ, ਸਿੱਖ ਇਤਿਹਾਸ ਨੂੰ ਤੇ ਗੁਰਬਾਣੀ ਨੂੰ ਗੰਦਲਾਉਣ ਦੀ ਜਿੱਦ ਫੜੀ ਬੈਠੇ। ਸਿੱਖ ਵਿਦਵਾਨ ਦਾ ਉਹਨਾਂ ਕੋਲੇ ਸਰਟੀਫਿਕੇਟ ਆ, ਤੇ ਸਿੱਖ ਧਰਮ ਦਾ ਬੇੜਾ ਗਰਕ ਕਰਨ ਦਾ ਉਹ ਮਿਸ਼ਨ ਲਈ ਬੈਠੇ। ਸਰਦਾਰ ਕਪੂਰ ਸਿੰਘ ਦੇ ਬੋਲ ਨੇ, ਜਿਹੜੇ ਸਾਡੇ ਪ੍ਰੋਫੈਸਰ, PhD ਬੁੱਧੀਜੀਵੀ ਸਾਡੀਆਂ ਸਿੱਖ ਯੂਨੀਵਰਸਿਟੀਆਂ ਦੇ ਵਿੱਚ ਬੁੱਧੀ ਅਤੇ ਸਿੱਖੀ ਦੋਹਾਂ ਤੋਂ ਆਕੀ ਤੇ ਕਿਲੇ ਬੰਦ ਹੋਏ ਬੈਠੇ ਨੇ, ਉਹਨਾਂ ਕੋਲੋਂ ਇਹ ਆਸ ਰੱਖਣੀ ਦਿਨ ਬ ਦਿਨ ਕਠਿਨ ਭਾਸ ਰਹੀ ਹੈ ਕਿ ਉਹ ਆਪਣੇ ਨਿੱਜੀ ਸਵਾਰਥ ਤਿਆਗ ਕੇ ਗੁਰੂ ਦਾ ਭਾਉ ਤੇ ਰੱਬ ਦਾ ਡਰ ਗ੍ਰਹਿਣ ਕਰਨਗੇ ਅਤੇ ਸਿੱਖ ਸਿਧਾਂਤਾਂ, ਸਿੱਖ ਇਤਿਹਾਸ
ਗੁਰਬਾਣੀ ਨੂੰ ਗੰਦਲਾਉਣ ਦੇ ਯਤਨ ਤਿਆਗ ਦੇਣਗੇ, ਕਿਉਂਕਿ ਅਗਿਆਨੀ ਨੂੰ ਤਾਂ ਸਮਝਾਇਆ ਜਾ ਸਕਦਾ, ਅਗਿਆਨੀ ਨੂੰ ਤਾਂ ਸਮਝਾਇਆ ਜਾ ਸਕਦਾ, ਸਮਝਿਆ ਜਾ ਸਕਦਾ, ਪਰ ਨਸ਼ਟ ਆਤਮਾ ਗਿਆਨੀ ਨੂੰ ਸਿੱਖੀ ਅਤੇ ਸਿੱਖਾਂ ਉੱਤੇ ਤਰਸ ਕਰਨ ਲਈ ਕਿਵੇਂ ਪ੍ਰੇਰਿਆ ਜਾਵੇ। ਸੱਚ ਅਤੇ ਸਿੱਖੀ ਦੀ ਪਕੜ ਜਿਨ੍ਹਾਂ ਨੇ ਤਿਆਗ ਦਿੱਤੀ ਹੈ ਅਤੇ ਉਹਨਾਂ ਦੀਆਂ ਅੱਖਾਂ ਉਸ ਪਾਸੇ ਲੱਗੀਆਂ ਹੋਈਆਂ ਨੇ ਜਿੱਥੋਂ ਉਹਨਾਂ ਨੂੰ ਵਧੇਰੇ ਵਿੱਤ ਅਤੇ ਉਚੇਰੇ ਪਦ ਪ੍ਰਾਪਤ ਹੋਣ ਦੀਆਂ ਸੰਭਾਵਨਾਵਾਂ ਨੇ, ਉਹਨਾਂ ਬਾਬਤ ਭਰਥਰੀ ਹਰੀ ਨੇ ਨੀਤੀ ਸ਼ਤਕਮ ਵਿੱਚ ਕਿਹਾ ਹੈ, ਗਿਆਨ ਲਵ ਦੁਰਵਿਦ ਗਦਮ ਬ੍ਰਹਮਾ ਅਪਤਮ ਨਰਮਮ ਨਾ ਰਜਤਮ, अर्थात ज्ञान के लेश मात्र से पंडित बने हुए मनुष्य को प्रसन्न करने के लिए स्वयं ब्रह्मा जी भी असमर्थ हैं। साडियां सिख यूनीवर्सिटियां दे कई बुद्धिजीवियां दा मुख प्रोग्राम इहो ही दसदा है कि सिक्खी सिख इतिहास ਤੇ ਸਿੱਖ ਪੰਥ ਦੀਆਂ ਜੜਾਂ ਹਿਲਾਈ ਜਾਓ, ਹਿਲਾਈ ਜਾਓ, ਹਿਲਾਈ ਜਾਓ, ਜਬ ਲੱਗ ਘਟਵੇਂ ਪ੍ਰਾਣ, ਜਦੋਂ ਤੱਕ ਪ੍ਰਾਣ ਹੈਗਾ ਨਾ ਸਰੀਰ 'ਚ ਜਾਨ ਆ ਉਦੋਂ ਤੱਕ ਹਿਲਾਈ ਜਾਓ। ਇਹ ਕਲਪ ਬਿਰਛ ਆਪੇ ਜਰਜਰਾ ਹੋ ਕੇ ਡਿੱਗ ਪਵੇਗਾ ਅਤੇ ਹੋਰ ਲੋਕ ਇਸ ਦਾ ਬਾਲਣ ਅਤੇ ਸਤੀਰੀਆਂ ਬਣਾ ਕੇ ਵਰਤ ਲੈਣਗੇ ਅਤੇ ਤਦ ਇਹਨਾਂ ਬੁੱਧੀਜੀਵੀਆਂ ਦੀ ਘਾਲ ਥਾਂ ਪਵੇਗੀ। ਇਹ ਜਿਹੜੇ ਬਚਨ ਸਰਦਾਰ ਕਪੂਰ ਸਿੰਘ ਨੇ ਬੋਲੇ ਆ, ਉਹਦੇ ਵਿੱਚ ਇੱਕ ਥਾਂ ਤੇ ਆਇਆ ਤਰਸ ਦੀ ਗੱਲ ਕਿ ਇਹ ਲੋਕ ਕਿਵੇਂ ਇਹਨਾਂ ਨੂੰ ਪ੍ਰੇਰੀਏ ਵੀ ਸਿੱਖੀ ਅਤੇ ਸਿੱਖਾਂ ਉੱਤੇ ਤਰਸ ਕਰੋ। ਸੋ ਜਿੰਨਾ ਸਾਡਾ ਭਾਈਚਾਰਾ ਇਹਨਾਂ ਬੁੱਧੀਜੀਵੀਆਂ ਦੀਆਂ ਵਿਦਵਤਾ ਭਰਪੂਰ ਤਕਰੀਰਾਂ, ਲਿਖਤਾਂ ਉਹਦੇ ਆਲੇ ਦੁਆਲੇ ਆਪਦਾ ਮਾਈਂਡ ਸੈੱਟ ਬਣਾ ਰਿਹਾ, ਉਹਦੇ ਉੱਤੇ ਜੇ ਤੁਸੀਂ ਧਿਆਨ ਦੇਵੋ ਤਾਂ ਤੁਸੀਂ ਇਹੀ ਗੱਲ ਲੱਭੋਗੇ ਕਿ ਇਹ ਲੋਕ ਜਿਹੜੇ ਨੇ ਸਾਨੂੰ ਦੇਸ਼ ਭਗਤ ਬਣਾ ਰਹੇ। ਦੇਸ਼ ਭਗਤ ਉਹੀ RSS ਦਾ, ਉਹੀ ਹਿੰਦੂ ਕੱਟੜਪੰਥੀਆਂ ਦਾ, ਉਹੀ ਖੁਫੀਆ ਏਜੰਸੀਆਂ ਦਾ, ਉਹੀ ਭਾਰਤੀ ਰਾਸ਼ਟਰਵਾਦ ਦਾ ਉਹੀ ਏਜੰਡਾ ਇਹ ਲੋਕ ਬੜੇ ਖੂਬਸੂਰਤ ਤਰੀਕੇ ਨਾਲ ਸਿੱਖਾਂ ਦੇ ਮਨਾਂ ਵਿੱਚ ਵਸਾ ਰਹੇ ਨੇ ਕਿ ਆਪਦੇ ਧਰਮ ਨੂੰ ਬਹੁਤ ਪਿੱਛੇ ਰੱਖੋ। ਧਰਮ ਧੁਰਮ ਕੁਛ ਨਹੀਂ ਹੁੰਦੇ, ਤੁਸੀਂ ਨਾ ਦੇਸ਼ ਨੂੰ ਤਰਜੀਹ ਦਿਓ। ਜਦੋਂ ਪੰਥ ਅਤੇ ਮੁਲਕ ਵਿੱਚੋਂ ਇੱਕ ਚੀਜ਼ ਚੁਣਨੀ ਪਵੇ ਉਦੋਂ ਸਿੱਖ ਕੀ ਕਰਦਾ ਹੈ? ਉਹ ਜਦੋਂ ਜਨਰਲ ਸਵੇਗ ਸਿੰਘ ਉਹਨਾਂ ਨੂੰ ਇੱਕ ਵਾਰੀ ਪੱਤਰਕਾਰ ਪੁੱਛਣ ਲੱਗੇ ਕਿ ਤੁਸੀਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਅਤੇ ਹੋਰ ਜਿਹੜਾ ਧਰਮ ਯੁੱਧ ਮੋਰਚੇ ਦੇ ਵਿੱਚ ਨੇ ਇਹਨਾਂ ਦੇ ਨਾਲ ਆ ਗਏ ਹੋ, ਤਾਂ ਸਰਦਾਰ ਜਨਰਲ ਸਵੇਗ ਸਿੰਘ ਜੀ ਪੱਤਰਕਾਰਾਂ ਦੇ ਜਦੋਂ ਸਵਾਲਾਂ ਦੇ ਜਵਾਬ ਦੇ ਰਹੇ ਸੀ, ਉਹ ਕਹਿੰਦੇ ਤੁਹਾਡੀ ਵਫਾਦਾਰੀ ਜਿਹੜੀ ਹੈ, ਪੱਤਰਕਾਰ ਕਹਿੰਦੇ ਵੀ ਉਸ ਫੌਜ ਨਾਲ ਆ, ਉਸ ਮੁਲਕ ਨਾਲ ਆ ਜਿਹਦੇ ਵਿੱਚ ਤੁਸੀਂ ਇੰਨਾ ਟਾਈਮ ਸੇਵਾ ਕੀਤੀ, ਕਿ ਇਹ ਜਿਹੜਾ ਸਾਰਾ ਕੁਝ ਚੱਲ ਰਿਹਾ ਇਹਨਾਂ ਨਾਲ ਆ, ਹੁਣ ਤੁਸੀਂ ਧਰਮ ਨੂੰ ਤਰਜੀਹ ਦਿਓਗੇ ਕਿ ਮੁਲਕ ਨੂੰ? ਤਾਂ ਜਨਰਲ ਸਵੇਗ ਸਿੰਘ ਕਹਿੰਦੇ ਬਈ ਮੇਰੇ ਲਈ ਮੇਰਾ ਪੰਥ, ਮੇਰਾ ਧਰਮ ਇਹੀ ਸਭ ਕੁਛ ਪਹਿਲੇ ਦੂਜੇ ਤੇ ਤੀਜੇ ਦਰਜੇ ਤੇ। ਉਹ ਕਹਿੰਦੇ ਵੀ ਤੁਸੀਂ ਉਦੋਂ ਜਦੋਂ ਫੌਜ ਵਿੱਚ ਗਏ ਸੀ ਉਦੋਂ ਮੁਲਕ ਦੀ ਰਾਖੀ ਦਾ ਤੁਸੀਂ ਪਰਣ ਕੀਤਾ ਸੀ, ਤੁਸੀਂ ਕਸਮ ਲਈ ਸੀ, ਤੁਸੀਂ ਸਹੁੰ ਚੱਕੀ ਸੀ। ਹੁਣ ਇਹ ਗੱਲ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਕਿ ਭਾਰਤ ਦੀ ਫੌਜ ਵਿੱਚ ਸਹੁੰ ਚੁਕਾਈ ਜਾਂਦੀ। ਤੇ ਜਨਰਲ ਸਵੇਗ ਸਿੰਘ ਕਹਿੰਦੇ ਵੀ ਜਿਸ ਗੁਰੂ ਗ੍ਰੰਥ ਸਾਹਿਬ ਦੀ ਸਹੁੰ ਚੁਕਾਈ ਗਈ ਸੀ, ਉਸ ਮੁਲਕ ਨੇ ਤਾਂ ਉਸ ਗੁਰੂ ਗ੍ਰੰਥ ਸਾਹਿਬ ਨੂੰ ਹੀ ਨਿਸ਼ਾਨਾ ਬਣਾ ਲਿਆ। ਹੁਣ ਮੇਰੇ ਲਈ ਗੁਰੂ ਗ੍ਰੰਥ ਸਾਹਿਬ, ਮੇਰਾ ਧਰਮ ਤੇ ਮੇਰੀ ਸਿੱਖੀ, ਮੇਰਾ ਪੰਥ,
ਇਹਦੇ ਲਈ ਮੈਂ ਲੜਨਾ ਮਰਨਾ। ਇਹ ਗੱਲ ਤਕਰੀਬਨ ਉਦਾਂ ਦੀ ਹੋਈ ਹੈ ਜਿੱਦਾਂ ਦੀ ਗੱਲ ਆਜ਼ਾਦੀ ਜਿਹਨੂੰ ਕਹਿੰਦੇ ਆ 1947 ਵਾਲੀ। ਇਦੋਂ ਬਾਅਦ ਇੱਕ ਵਾਰੀ ਪੁੱਛਿਆ ਗਿਆ ਮਾਸਟਰ ਤਾਰਾ ਸਿੰਘ ਜੀ ਨੂੰ ਵੀ ਤੁਹਾਡੇ ਲਈ ਪੰਥ ਪਹਿਲਾਂ ਹੈ ਕਿ ਮੁਲਕ ਪਹਿਲਾਂ? ਤੁਸੀਂ ਦੇਸ਼ ਨੂੰ ਤਰਜੀਹ ਦਿਓਗੇ ਕਿ ਤੁਸੀਂ ਪੰਥ ਨੂੰ? ਅਸਲ ਵਿੱਚ ਇਹ ਇੱਕ ਟਰੈਪ ਆ। ਇਸ ਟਰੈਪ ਵਿੱਚ ਫਸ ਕੇ ਹਜ਼ਾਰਾਂ ਹੀ ਸਿੱਖਾਂ ਨੇ ਸਿੱਖੀ ਨੂੰ ਗਲਤ ਦਰਸਾ ਦਿੱਤਾ। ਟਰੈਪ ਆ। ਮੈਂ ਇਹ ਗੱਲ ਅੱਜ ਕਿਉਂ ਛੇੜੀ ਆ, ਮੈਂ ਬੁੱਧੀਜੀਵੀਆਂ ਦੇ ਬਾਰੇ ਗੱਲ ਕਿਉਂ ਛੇੜੀ ਆ? ਮੈਂ ਕਹਿੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਟੀਵੀ ਦੇ ਚੈਨਲਾਂ ਦੇ ਉੱਤੇ ਜਿਹੜੀਆਂ ਭਾਰਤੀ ਐਂਕਰਾਂ ਨੇ ਜਾਂ ਜਿਹੜੇ ਉਹਨਾਂ ਦੇ ਮੀਡੀਆ ਚੈਨਲਾਂ ਦੇ ਉੱਤੇ ਕੰਮ ਕਰਨ ਵਾਲੇ ਬੰਦੇ ਨੇ, ਉਹਨਾਂ ਨੇ ਫਿਰ ਭਵਿੱਖ ਦੇ ਵਿੱਚ ਸਾਡੇ ਸਿੱਖਾਂ ਦੇ ਨੁਮਾਇੰਦੇ ਵੀ ਸੱਦਿਆ ਕਰਨੇ ਆ। ਤੇ ਸੱਦ ਕੇ ਜਿਵੇਂ ਫੱਟੀ ਤੇ ਖਿੱਦੋ ਭੜਕਾਈ ਦੀ ਆ ਨਾ, ਏਦਾਂ ਭੜਕਾਇਆ ਕਰਨਗੇ ਤੇ ਉਹਨਾਂ ਨੂੰ ਕਿਹਾ ਕਰਨਗੇ आप सीधे होके बताइए आप पाकिस्तान के साथ हैं कि हिंदुस्तान के साथ हैं? आप बताइए उस मुल्क ने 1947 से हमारे मुल्क पर ये किया वो किया, उन्होंने हमारे सैनिकों को मारा, हमारे सिख फौजी भी थे उनको भी मारा, इतने शहीद कर दिए। आप उस पाकिस्तान के साथ हैं या आप उस हिंदुस्तान के साथ है जिसने ये किया वो किया ये किया? उदों साडे बंदियां ने घिर जा करना। कली इन्नी गल ते नहीं घिरिया करना, देश भगती दे मुद्दे ते नहीं घिरिया करना। सानू घेरिया करनगे कि पहला तुसी ऐ दसो तुसी मनदे हो कि नहीं कि सिख लव कुश दी औलाद ने, रामचंद्र दे वंश विचों? अपने बंदे ने कहना जी ਇਹ ਤਾਂ ਸਿੱਖੀ ਦਾ ਬ੍ਰਾਹਮਣੀਕਰਨ ਕਰਨ ਦੇ ਲਈ ਆਰਐਸਐਸ ਦੇ ਏਜੰਡੇ ਦੇ ਲਈ ਤੁਸੀਂ ਗੱਲਾਂ ਕਰਦੇ ਹੋ। ਉਹ ਕਹਿਣਗੇ ਜੀ ਆ ਤੁਹਾਡੇ ਨਾਲ ਹੀ ਬੈਠੇ ਨੇ ਗੁਣੀ ਗਿਆਨੀ, ਤੁਹਾਡੇ ਧਰਮ ਦੇ, ਤੁਹਾਡੀ ਕੌਮ ਦੇ ਬੜੇ ਯੋਧੇ। ਇਹੀ ਉਹ ਗ੍ਰੰਥ ਲਈ ਫਿਰਦੇ ਆ ਜਿਹਦੇ ਵਿੱਚ ਲਿਖਿਆ ਹੋਇਆ ਕਿ ਦਰਬਾਰ ਸਾਹਿਬ ਵਿਸ਼ਨੂੰ ਦਾ ਮੰਦਿਰ ਆ ਤੇ ਸਿੱਖ ਲਵ ਕੁਸ਼ ਦੀ ਔਲਾਦ ਨੇ। ਤੁਹਾਡੇ ਹੀ ਧਾਰਮਿਕ ਗ੍ਰੰਥਾਂ ਵਿੱਚ ਲਿਖਿਆ ਹੋਇਆ ਕਿ ਫਲਾਨਾ ਗੁਰੂ ਫਲਾਨੇ ਹਿੰਦੂ ਦੇਵਤੇ ਦਾ ਅਵਤਾਰ ਸੀ, ਫਲਾਨੇ ਪੰਜ ਪਿਆਰਿਆਂ ਦੇ ਵਿੱਚੋਂ ਫਲਾਨਾ, ਜਿੰਨੇ ਵੀ ਸਾਡੇ ਨਾਇਕ ਨੇ ਸਿੱਖਾਂ ਦੇ, ਕੋਈ ਨਹੀਂ ਛੱਡਿਆ ਜਿਹਨੂੰ ਕਿਸੇ ਨਾ ਕਿਸੇ ਦਾ ਅਵਤਾਰ ਨਹੀਂ ਬਣਾਇਆ। ਹਰੇਕ ਨੂੰ, ਹਰੇਕ ਸਿੱਖ ਪਾਤਰ ਨੂੰ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਅੱਜ ਤੱਕ ਜਿਹਦਾ ਵੀ ਸਿੱਖਾਂ 'ਚ ਅਦਬ ਸਤਿਕਾਰ ਆ ਨਾ, ਉਹਨੂੰ ਕਿਸੇ ਨਾ ਕਿਸੇ ਹਿੰਦੂ ਦੇਵੀ ਦੇਵਤੇ ਦਾ ਜਾਂ ਕਿਸੇ ਹੋਰ ਦਾ ਅਵਤਾਰ ਜ਼ਰੂਰ ਬਣਾਇਆ। ਇਹ ਜਿਹੜੀ ਸਾਡੇ ਧਰਮ ਦੇ, ਕੌਮ ਦੇ ਲਿਖਾਰੀਆਂ ਨੇ, ਪ੍ਰਚਾਰਕਾਂ ਨੇ ਗੱਲ ਸਥਾਪਿਤ ਕੀਤੀ ਹੋਈ ਆ ਨਾ, ਆਉਣ ਵਾਲੇ ਸਮੇਂ 'ਚ ਟੈਲੀਵਿਜ਼ਨ ਦੇ ਚੈਨਲਾਂ ਦੇ ਉੱਤੇ ਸਾਡੇ ਗਲ ਇਹ ਗੱਲ ਪੈਣੀ ਆ। ਉਦੋਂ ਫਿਰ ਜਿਹੜਾ ਬੰਦਾ ਕਹੂਗਾ ਕਿ ਨਹੀਂ ਜੀ ਸਿੱਖ ਲਵ ਕੁਸ਼ ਦੀ ਔਲਾਦ ਨਹੀਂ, ਉਹਨੂੰ ਫਿਰ ਸਾਡੀ ਕੌਮ ਦੇ ਯੋਧਿਆਂ ਨੇ ਛੱਜ 'ਚ ਪਾ ਕੇ ਛੱਡਣਾ। ਫਿਰ ਉਹ ਜਿਹੜਾ ਵੀ ਸੱਚ ਬੋਲੂਗਾ ਨਾ ਵੀ ਇਹ ਤਾਂ ਜੀ ਏਦਾਂ ਤੇ ਉਦਾਂ, ਉਹ ਫਿਰ ਕਿਸੇ ਪਾਸੇ ਉਹਨੂੰ ਖੜਨ ਨਹੀਂ ਦੇਣਾ। ਆਉਣ ਵਾਲਾ ਸਮਾਂ ਸਾਡੇ ਲਈ ਬਹੁਤ ਭਿਆਨਕ ਆ ਰਿਹਾ। ਉਹਦਾ ਆਧਾਰ ਬਣਾਇਆ ਜਾ ਰਿਹਾ ਟੈਲੀਵਿਜ਼ਨ ਚੈਨਲਾਂ ਰਾਹੀਂ, ਉਹਦਾ ਬਣਾਇਆ ਜਾ ਰਿਹਾ ਆਧਾਰ ਆ ਜਿਹੜੇ ਬੁੱਧੀਜੀਵੀ ਨੇ ਸਕੂਲਾਂ ਕਾਲਜਾਂ 'ਚ ਜਿਹੜੇ ਸਾਡੇ ਸਿੱਖ ਬੱਚਿਆਂ ਨੂੰ ਪੜ੍ਹਾ ਰਹੇ ਨੇ ਕਿ ਮੇਰਾ ਦੇਸ਼ ਮਹਾਨ, ਮੇਰਾ ਦੇਸ਼ ਮਹਾਨ। ਭਾਈ ਸਿੱਖ ਦੇਸ਼ ਭਗਤ ਹੁੰਦਾ ਹੀ ਨਹੀਂ। ਜਦੋਂ ਗਾਂਧੀ ਨੇ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਭੁੱਲਰ ਦੇਸ਼ ਭਗਤ ਹੈ, ਉਦੋਂ ਸਰਦਾਰ ਕਪੂਰ ਸਿੰਘ ਜੀ ਸਾਚੀ ਸਾਖੀ 'ਚ ਸਾਰੀ ਗੱਲ ਲਿਖਦੇ ਆ ਵੀ ਇਹ ਗੱਲ ਉਦੋਂ ਪੱਲੇ ਪਾਈ ਗਈ ਕਿ ਭਾਈ ਸਿੱਖ ਦੇਸ਼ ਦੇ ਕਿਸੇ ਟੁਕੜੇ ਦੇ ਭਗਤ ਨਹੀਂ ਹੁੰਦੇ। ਸਿੱਖ ਤਾਂ ਇਸ ਬ੍ਰਹਮੰਡ ਦੇ ਸਿਰਜਣਹਾਰੇ ਉਸ ਅਕਾਲ ਪੁਰਖ ਦੇ ਪੁਜਾਰੀ ਨੇ, ਜਿਹਦੇ ਬਾਰੇ ਕਹਿੰਦੇ ਆ ਘਟ ਘਟ ਮੇ ਹਰ ਜੂ ਵਸੈ ਸੰਤਨ ਕਹਿਓ ਪੁਕਾਰ।
ਸਭ ਮੈਂ ਜੋਤ, ਜੋਤ ਹੈ ਸੋਏ। ਉਹ ਜਿਹੜਾ ਸਾਰੇ ਥਾਂ 'ਚ ਰਮਿਆ ਹੋਇਆ ਨਾ, ਅਸੀਂ ਉਸ ਸਾਰੇ ਅਕਾਲ ਪੁਰਖ, ਇਹੋ ਜਿਹੀਆਂ ਪਤਾ ਨਹੀਂ ਕਿੰਨੀਆਂ ਧਰਤੀਆਂ, ਕਿੰਨੀਆਂ ਜਿਹੜੀਆਂ ਆਕਾਸ਼ ਗੰਗਾ ਨੇ, ਪਤਾ ਨਹੀਂ ਕਿੰਨੇ ਸੂਰਜ ਚੰਦ ਤਾਰੇ ਉਸ ਨੇ ਬਣਾਤੇ। ਅਸੀਂ ਤਾਂ ਉਸ ਅਕਾਲ ਪੁਰਖ ਦੇ ਪੁਜਾਰੀ ਆ, ਉਹਦੀ ਪੂਜਾ ਕਰਦੇ ਆ। ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਤੇ ਦੀਦਾਰ ਖਾਲਸੇ ਕਾ। ਸੋ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਾਜੀ ਹੋਈ ਕਾਇਨਾਤ ਦੇ ਇੱਕ ਮਹਾਦੀਪ ਦੇ ਵਿਚਲੇ ਇੱਕ ਟੁਕੜੇ ਨੂੰ ਮੁਲਕ ਦੇਸ਼ ਕਹਿਣਾ ਬੜਾ ਚੰਗਾ ਹੋ ਸਕਦਾ ਹੈ, ਪਰ ਉਸ ਧਰਤੀ ਦੇ ਟੁਕੜੇ ਨੂੰ ਮੱਥੇ ਟੇਕਣੇ, ਉਹਨੂੰ ਰੱਬ ਮੰਨਣਾ, ਉਹਦੀ ਇਸ ਤਰੀਕੇ ਨਾਲ ਭੂਮੀ ਪੂਜਨ ਤੇ ਫਲਾਨਾ, ਇਹ ਸਾਰੀਆਂ ਚੀਜ਼ਾਂ ਜਿਸ ਮੱਤ ਵਿੱਚ ਹੋਣ ਉਹ ਉਹਨਾਂ ਨੂੰ ਮੁਬਾਰਕ ਹੋ ਸਕਣ ਦੀਆਂ ਨੇ, ਉਹਨਾਂ ਨੂੰ ਰੱਜ ਕੇ ਇਹ ਕੰਮ ਕਰਨਾ ਚਾਹੀਦਾ ਹੈ। ਪਰ ਸਿੱਖ ਫਲਸਫੇ ਅਨੁਸਾਰ ਪੂਜਾ ਅਕਾਲ ਦੀ ਹੀ ਹੁੰਦੀ ਹੈ। ਦੇਵੀ ਦੇਵਤਿਆਂ ਨੂੰ ਮੱਥੇ ਟੇਕਣ ਵਾਲੇ, ਬੁੱਤਾਂ ਨੂੰ ਮੱਥਾ ਟੇਕਣ ਵਾਲੇ, ਹਵਨ ਜਗ ਕਰਾਉਣ ਵਾਲੇ, ਰਮਾਇਣ ਦੇ ਪਾਠ ਕਰਵਾਉਣ ਵਾਲੇ, ਇਹ ਸਾਰੇ ਦੇ ਸਾਰੇ ਜਿਹੜੇ ਲੋਕ ਨੇ, ਜੇ ਹਿੰਦੂ ਨੇ ਤੇ ਉਹ ਆਪਦੇ ਧਰਮ ਦੀ ਮਰਿਆਦਾ ਅਨੁਸਾਰ ਇਹ ਸਾਰੇ ਕਰਮ ਕਰ ਰਹੇ ਨੇ, ਤਾਂ ਉਹਨਾਂ ਲਈ ਤਾਂ ਚੰਗੀ ਗੱਲ ਹੈ। ਪਰ ਜੇਕਰ ਕੋਈ ਸਿੱਖ ਹੋ ਕੇ ਬੁੱਤਾਂ ਨੂੰ ਮੱਥੇ ਟੇਕ ਰਿਹਾ, ਜੇਕਰ ਕੋਈ ਸਿੱਖ ਹੋ ਕੇ ਅਵਤਾਰਵਾਦ ਕਰਮ ਕਾਂਡ ਜਿਹੜਾ ਗੁਰਮਤ ਫਲਸਫੇ ਦੇ ਵਿੱਚ ਰੱਦ ਕੀਤਾ ਹੋਇਆ ਸਾਰਾ ਕੁਝ, ਉਹਦੇ ਗਧੀ ਗੇੜ 'ਚ ਫਸਿਆ ਫਿਰਦਾ, ਉਹਨੂੰ ਫਿਰ ਖੁਦ ਨੂੰ ਪਤਾ ਹੋਣਾ ਚਾਹੀਦਾ ਕਿ ਸਿੱਖ ਰਹਿਤ ਮਰਿਆਦਾ ਦੀਆਂ ਧੱਜੀਆਂ ਉਡਾ ਕੇ ਭਾਲਦਾ ਕੀ ਫਿਰਦਾ। ਸੋ ਨਾ ਤਾਂ ਸਿੱਖ ਦੇਸ਼ ਭਗਤ ਆ, ਨਾ ਸਿੱਖ ਕਰਮ ਕਾਂਢੀ ਆ, ਨਾ ਸਿੱਖ ਅਵਤਾਰਵਾਦ ਦਾ ਹਾਮੀ ਆ। ਕਿਉਂ? ਕਿਉਂਕਿ ਇਹ ਸਾਰਾ ਕੁਝ ਗੁਰਮਤ ਫਲਸਫੇ 'ਚੋਂ ਸਾਨੂੰ ਦਿੱਤਾ ਜਾਂਦਾ, ਤੇ ਗੁਰੂ ਸਾਹਿਬਾਨ ਦੇ ਨਾਲ ਸਾਡਾ ਸੰਬੰਧ, ਗੁਰੂ ਨਾਨਕ ਸਾਹਿਬ ਜੀ ਆਦਿ ਗੁਰੂ ਨੇ, ਦੂਜੇ ਪਾਤਸ਼ਾਹ ਸਾਡੇ ਗੁਰੂ ਉਸ ਦਿਨ ਤੋਂ ਆ ਜਦੋਂ ਉਹਨਾਂ ਨੂੰ ਪਹਿਲੇ ਪਾਤਸ਼ਾਹ ਨੇ ਗੁਰਤਾ ਗੱਦੀ ਦੇ ਦਿੱਤੀ। ਤੀਜੇ ਪਾਤਸ਼ਾਹ ਜਦੋਂ ਗੁਰਤਾ ਗੱਦੀ ਤੇ ਆ ਗਏ, ਚੌਥੇ ਉਹਨਾਂ ਦੇ ਪਹਿਲੋਂ ਵਾਲੇ ਕਰਮ, ਜਿਵੇਂ ਸਾਨੂੰ ਅੰਮ੍ਰਿਤ ਛਕਾਉਣ ਵੇਲੇ ਕਹਿੰਦੇ ਆ ਨਾ ਕਿ ਪਹਿਲਾਂ ਵਾਲਾ ਤੇਰਾ ਕਰਮ ਨਾਸ਼, ਤੇਰਾ ਧਰਮ ਨਾਸ਼, ਨਵਾਂ ਧਰਮ ਨਵਾਂ ਕਰਮ ਉਦੋਂ ਸਾਨੂੰ ਹਾਸਲ ਹੁੰਦਾ। ਉਵੇਂ ਗੁਰਤਾ ਗੱਦੀ ਬੈਠਣ ਤੋਂ ਬਾਅਦ ਉਹ ਸਾਡੇ ਗੁਰੂ ਨੇ। ਉਦੋਂ ਪਹਿਲਾਂ ਵਾਲੇ ਕੰਮਾਂ ਦੀ ਜੇ ਕਹਾਣੀ ਸੁਣਾਈਏ ਤਾਂ ਸਾਡੇ ਫਿਰ ਕਿਹਾ ਕਰਨਗੇ ਕਈ ਬੰਦੇ ਕਿ ਪਹਿਲੇ ਪਾਤਸ਼ਾਹ ਜਦੋਂ ਦੂਜੇ ਪਾਤਸ਼ਾਹ ਜੇ ਪਹਿਲੇ ਪਾਤਸ਼ਾਹ ਨੂੰ ਮਿਲੇ ਨਹੀਂ ਸੀ, ਜਦੋਂ ਭਾਈ ਲਹਿਣਾ ਜੀ ਹਰ ਸਾਲ ਚਾਲਾ ਲੈ ਕੇ, ਜਥਾ ਲੈ ਕੇ ਮਾਤਾ ਦੇ ਦਰਸ਼ਨਾਂ ਨੂੰ ਜਾਂਦੇ ਹੁੰਦੇ ਸੀ, ਤਾਂ ਫਿਰ ਤਾਂ ਭਾਈ ਸਾਰੇ ਸਿੱਖਾਂ ਨੂੰ ਉਹ ਤੋਂ ਪ੍ਰੇਰਨਾ ਲੈ ਕੇ ਮਾਤਾ ਦੇ ਜਾਣਾ ਚਾਹੀਦਾ। ਪਰ ਇਹ ਆਪਾਂ ਨੂੰ ਸਮਝ ਆ ਕਿ ਇਸੇ ਰਾਹ ਉੱਤੇ ਜਾਂਦਿਆਂ ਜਾਂਦਿਆਂ ਉਹਨਾਂ ਨੂੰ ਉਹ ਰਾਹ ਮਿਲ ਗਿਆ ਜਿੱਥੇ ਉਹਨਾਂ ਦੀ ਮੰਜ਼ਿਲ ਸੀ। ਰਸਤੇ ਵਿੱਚ ਮੰਜ਼ਿਲ ਮਿਲ ਗਈ। ਏਕ ਰਾਹ ਚਲਨੇ ਵਾਲੋਂ ਨੇ मंजिल को पा लिया, रास्ते बदलने वालों की रास्तों में कट गई। तो जेड़ी भाई लहणा जी ने मंजिल हासिल कर ली करतारपुर साहिब ते, उत्थे फिर उन्हां नूं जदों गुरता गद्दी मिल गई, उदों पहला उन्हां दी परख होई और गुरमत सिद्धांत विच प्रपक्ता होण तो बाद ਉਹ ਜਦੋਂ ਗੁਰੂ ਨਾਨਕ ਸਾਹਿਬ ਨੂੰ ਪ੍ਰਵਾਨ ਹੋਏ ਤਾਂ ਉਸ ਤੋਂ ਬਾਅਦ ਵਿੱਚ ਉਹ ਦੂਜੇ ਪਾਤਸ਼ਾਹ ਦੇ ਰੂਪ ਵਿੱਚ ਸਾਡੇ ਸਾਹਮਣੇ ਆਏ ਨੇ। ਉਹਨਾਂ ਦੇ ਉਸ ਤੋਂ ਪਹਿਲਾਂ ਵਾਲੇ ਕਰਮਾਂ ਦਾ ਸਾਡੇ ਲਈ ਬਾਹਲਾ ਕੋਈ ਅਰਥ ਨਹੀਂ। ਹਾਂ, ਇਤਿਹਾਸਕ ਤੌਰ ਦੇ ਉੱਤੇ ਚੇਤੇ ਰੱਖਣਾ ਹੋਰ ਗੱਲ ਹੈ। ਇਵੇਂ ਹੀ ਤੀਜੇ ਪਾਤਸ਼ਾਹ, ਚੌਥੇ ਪਾਤਸ਼ਾਹ, ਸਾਰੇ ਗੁਰੂ ਸਾਹਿਬਾਨ ਜਿਹੜੇ ਆ ਉਹ ਗੁਰਤਾ ਗੱਦੀ ਤੇ ਜਦੋਂ ਗੁਰੂ ਬਣ ਕੇ ਵਿਰਾਜਮਾਨ ਹੁੰਦੇ ਆ, ਉਦੋਂ ਸਾਡੇ ਲਈ ਉਹਨਾਂ ਦੇ ਭਾਵ ਅਰਥ, ਉਹਨਾਂ ਦਾ ਸਾਰਾ ਸੰਬੰਧ ਜਿਹੜਾ ਹੈ ਉਹ ਅਰਥ ਰੱਖਦਾ। ਸੋ ਇਸੇ ਨਜ਼ਰੀਏ ਤੋਂ ਅਸੀਂ ਜਦੋਂ ਇਹ ਦੇਖਦੇ ਹਾਂ ਕਿ ਸਾਡੇ ਸਕੂਲਾਂ ਕਾਲਜਾਂ ਦੇ ਵਿੱਚ, ਸਾਰੇ ਹੋਰਨਾਂ ਥਾਵਾਂ ਤੇ ਪ੍ਰਚਾਰਕਾਂ ਵੱਲੋਂ ਬਹੁਤ ਸਾਰੇ ਪੱਖਾਂ ਤੋਂ ਇੱਕ ਮਾਹੌਲ ਸਿਰਜਿਆ ਜਾ ਰਿਹਾ ਕਿ ਭਵਿੱਖ ਦਾ ਸਿੱਖ ਕਿਹੋ ਜਿਹਾ ਹੋਵੇ। ਭਵਿੱਖ ਦੇ ਸਿੱਖ ਬੱਚੇ ਜਿਹੜੇ ਅੱਜ ਪੜ੍ਹਾ ਰਹੇ ਆ ਯੂਨੀਵਰਸਿਟੀਆਂ ਵਾਲੇ ਵਿਦਵਾਨ, ਇਹ ਉਹਨਾਂ ਨੂੰ ਰਾਮ ਰਾਏ ਤੇ ਪਿਰਥੀ ਚੰਦ ਦੇ ਵਾਰਸਾਂ ਵਾਂਗੂ ਤਿਆਰ ਕੀਤਾ ਜਾ ਰਿਹਾ। ਤੇ ਇਹ ਜਿਹੜੇ ਲੋਕ ਨੇ
ਇਹ ਫਿਰ ਸਿੱਖੀ ਦੇ ਉਲਟ ਚੱਲਣ ਵਾਲੀਆਂ ਮੁਹਿੰਮਾਂ 'ਚ ਸਾਥ ਦਿਆ ਕਰਨਗੇ ਦਿੱਲੀ ਤੇ ਨਾਗਪੁਰ ਦਾ। ਜਿੰਨਾ ਇਸ ਵੇਲੇ ਸਿੱਖ ਯੂਥ ਇਹਨਾਂ ਬੁੱਧੀਜੀਵੀਆਂ, ਵਿਦਵਾਨਾਂ, ਸੂਝਵਾਨਾਂ ਦੇ ਕਬਜ਼ੇ ਹੇਠ ਆ, ਜਿਹੜੇ ਇਹ PhDਆਂ ਕਰੀ ਫਿਰਦੇ ਆ, ਇਹਨਾਂ ਨੇ ਹੁਣ ਤੱਕਰ ਦਿੱਲੀ ਅਤੇ ਨਾਗਪੁਰ ਤੋਂ ਡਰਦੇ ਆ ਉਹੀ ਸਾਰਾ ਕੁਝ ਲਿਖਿਆ ਲਿਖਾਇਆ ਜਿਹੜਾ ਸਿੱਖੀ ਅਤੇ ਸਿੱਖਾਂ ਦੇ ਉਲਟ ਭੁਗਤਦਾ ਹੋਵੇ। ਕਾਹਦੀਆਂ ਇਹ ਰਿਸਰਚਾਂ ਨੇ ਤੇ ਕਾਹਦੀਆਂ PhDਆਂ ਨੇ, ਬੜੇ ਰਫੜ ਪਿਛਲੇ ਸਮਿਆਂ 'ਚ ਵੀ ਪੈ ਚੁੱਕੇ ਨੇ। ਆ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਲੰਘ ਕੇ ਗਿਆ, ਇਸ ਮੌਕੇ ਅਸੀਂ ਦੇਖਿਆ ਕਿ ਜਾਂ ਤਾਂ ਉਹਨਾਂ ਨੇ ਇਹ ਬਣਾ ਦਿੱਤਾ ਵੀ ਸਿੱਖੋ, ਜਾਂ ਤਾਂ ਤੁਹਾਡੇ ਅੰਦਰੋਂ ਉਹ ਵਿਦਵਾਨ ਅਸੀਂ ਪੈਦਾ ਹੀ ਨਹੀਂ ਹੋਣ ਦੇਣੇ ਜਿਹੜੇ ਸੱਚੀ ਸੁੱਚੀ ਧਰਮ ਦੀ ਤੁਹਾਡੀ ਗੱਲ ਵਿਆਖਿਆ ਕਰ ਸਕਦੇ ਹੋਣ। ਵਿਦਵਾਨ ਹੋਏਗਾ ਤਾਂ ਸਹੀ, ਪਰ ਹੋਏਗਾ ਉਹ ਜਿਹੜਾ ਦਿੱਲੀ ਅਤੇ ਨਾਗਪੁਰ ਦੇ ਏਜੰਡੇ ਨਾਲ ਸਹਿਮਤ ਹੋ ਕੇ ਚੱਲ ਸਕੇ। ਇਸ ਵੇਲੇ ਵਿਦੇਸ਼ਾਂ ਵਿੱਚ ਇੱਥੋਂ ਬੜੇ ਬਜਾ ਰਹੇ ਨੇ ਵੀ ਬੱਲੇ ਬੱਲੇ ਬਈ ਕਮਾਲ ਹੋ ਗਈ। ਕੈਨੇਡਾ 'ਚ, ਅਮਰੀਕਾ 'ਚ, ਇੰਗਲੈਂਡ 'ਚ ਫਲਾਣੇ ਵਿਦਵਾਨ ਨੂੰ ਸੱਦਿਆ ਜਾ ਰਿਹਾ। ਉਹਨਾਂ ਕੋਲੇ ਡਿਗਰੀਆਂ ਵੀ ਵੱਡੀਆਂ ਵੱਡੀਆਂ ਨੇ, ਉਹਨਾਂ ਦੀਆਂ ਗੱਡੀਆਂ ਵੀ ਵੱਡੀਆਂ ਨੇ, ਉਹਨਾਂ ਦੇ ਕੋਟ ਟਾਈਆਂ, ਉਹਨਾਂ ਦੀ ਦਿੱਖ, ਉਹਨਾਂ ਦੀਆਂ ਕਿਤਾਬਾਂ ਦੇ ਨਾਂ, ਲਿਟਰੇਚਰ ਬੜਾ ਛਪਿਆ ਹੋਇਆ। ਪਰ ਕੀ ਕਦੇ ਸਾਡੇ ਕਿਸੇ ਸਿੱਖ ਅਦਾਰੇ ਨੇ ਇਹ ਸੋਚਿਆ ਕਿ ਉਹਨਾਂ ਦੀਆਂ ਲਿਖਤਾਂ, ਉਹਨਾਂ ਦੇ ਜੀਵਨ ਦੇ ਉੱਤੇ ਪੂਰੀ ਤਰ੍ਹਾਂ ਇਹ ਘੋਖ ਕੀਤੀ ਜਾਵੇ ਕਿ ਇਹਨਾਂ ਚੋਂ ਸਿੱਖੀ ਕਿੱਥੇ ਕਾ, ਇਹ ਸਿੱਖ ਵਿਦਵਾਨ ਸਿੱਖ ਕਿੰਨੇ ਕੁ ਨੇ? ਉਹ ਸਿੱਖ ਮਾਰਗ ਤੋਂ ਥਿੜਕੇ ਹੋਏ ਲੋਕ ਨੇ। ਉਹਨਾਂ ਲੋਕਾਂ ਨੂੰ ਸਿੱਖੀ ਦਾ ਦਰਦ, ਸਿੱਖੀ ਦਾ ਪਿਆਰ ਓਨਾ ਕੁ ਟਾਈਮ ਹੀ ਆਉਂਦਾ ਜਿੰਨਾ ਕੁ ਟਾਈਮ ਉਹ ਸਟੇਜ ਤੋਂ ਹੁੰਦੇ ਆ, ਤੇ ਉਹਦੇ ਵਿੱਚ ਬੋਲਦਿਆਂ ਕਰਦਿਆਂ ਬਾਹਲੇ ਜ਼ਿਆਦਾ ਲਿਖਤਾਂ ਦੇ ਵਿੱਚ ਵੀ ਤੇ ਬੋਲਾਂ ਦੇ ਵਿੱਚ ਵੀ ਉਹ ਤਰਜੀਹਾਂ ਆਪਦੇ ਮਨ ਦੀਆਂ। ਇੱਕ ਹੈਗੀ ਆ ਗੱਲ ਗੁਰਮਤ ਦੀ, ਗੁਰੂ ਨੇ ਕੀ ਕਿਹਾ, ਇੱਕ ਹੈਗੀ ਆ ਮਨਮਤ ਦੀ। ਸੋ ਮਨ ਦੀ ਮਤ ਪ੍ਰਚਾਰਦੇ ਫਿਰਦੇ ਇਹ ਵਿਦਵਾਨ ਸਿੱਖੀ ਦਾ, ਸਿੱਖ ਹਿੱਤਾਂ ਦਾ ਘਾਣ ਕਰ ਰਹੇ ਨੇ। ਪਰ ਇਹਨਾਂ ਨੂੰ ਕਿਵੇਂ ਐਨਾਲਿਸਿਸ ਕੀਤਾ ਜਾਵੇ? ਹਕੂਮਤੀ ਤੰਤਰ ਦੀ ਛਤਰ ਛਾਇਆ ਹੇਠ ਉਹ ਤਾਂ ਲਗਾਤਾਰ ਪਿਛਲੇ 35-40 ਸਾਲ ਤੋਂ ਲੱਗੇ ਹੋਏ ਨੇ। ਆ ਜਿਹੜੀ ਗੱਲ ਮੈਂ ਤੁਹਾਨੂੰ ਬੋਲ ਕੇ ਸੁਣਾਈ ਆ ਸਰਦਾਰ ਕਪੂਰ ਸਿੰਘ ਜੀ ਦੀ, 1986 ਦੇ ਵਿੱਚ ਸਰਦਾਰ ਜੀ ਸਾਨੂੰ ਵਿਛੋੜਾ ਦੇ ਕੇ ਗਏ ਆ। ਉਸ ਤੋਂ ਘੱਟੋ ਘੱਟ 20 ਸਾਲ 15 ਸਾਲ ਪਹਿਲਾਂ ਉਹਨਾਂ ਨੇ ਇਹ ਲਿਖਤ ਲਿਖੀ ਹੋਊਗੀ। ਸੋ ਜਿਹੜੀ ਗੱਲ ਸਰਦਾਰ ਕਪੂਰ ਸਿੰਘ ਨੇ ਉਦੋਂ ਲਿਖੀ, ਉਦੋਂ ਪਹਿਲਾਂ ਕਿੰਨੇ ਸਾਲ ਉਹਨਾਂ ਨੇ ਮਹਿਸੂਸ ਕੀਤੀ ਹੋਊਗੀ। ਸੋ ਜਿਹੜੀਆਂ ਇਹ ਯੂਨੀਵਰਸਿਟੀਆਂ, ਸਕੂਲਾਂ, ਕਾਲਜਾਂ ਤੇ ਹੋਰਨਾਂ ਦੇ ਰਾਹੀਂ ਸਿੱਖ ਸਿਧਾਂਤ, ਸਿੱਖ ਇਤਿਹਾਸ, ਸਾਡੇ ਸਿੱਖ ਫਲਸਫੇ ਦੀਆਂ ਜੜ੍ਹਾਂ ਹਿਲਾਉਣ ਵਾਲਾ ਪ੍ਰੋਜੈਕਟ ਚੱਲ ਰਿਹਾ ਨਾ ਜੀ, ਇਹ 1945 ਤੋਂ ਬਾਅਦ ਹੌਲੀ ਹੌਲੀ ਤੇਜ਼ੀ ਨਾਲ ਅੱਗੇ ਵਧਿਆ ਤੇ ਹੁਣ ਪੂਰੀ ਛਾਤਰਤਾ ਦੇ ਨਾਲ। ਹੁਣ ਤਾਂ ਡਰ ਭੋਈ ਨਹੀਂ। ਪਹਿਲਾਂ ਤਾਂ ਸਿੱਖ ਵਿਦਵਾਨ ਹੁੰਦੇ ਸੀ, ਉਹਨਾਂ ਨੂੰ ਜਦੋਂ ਇਹ ਡਰ ਹੁੰਦਾ ਸੀ ਕਿ ਸਾਡੀ ਕੋਈ ਗੱਲ ਇਹੋ ਜਿਹੀ ਨਾ ਹੋਵੇ ਜਿਹਦੀ ਕਰਕੇ ਸਾਨੂੰ ਸੰਗਤ ਵਿੱਚ, ਹੁਣ ਤਾਂ ਪਰਵਾਹੀ ਕੋਈ ਨਹੀਂ। ਕਿਸੇ ਵੇਲੇ ਸਿੱਖ ਵਿਦਵਾਨ ਨੇ ਇਹੋ ਜਿਹੀ ਖੇਡ ਵੀ ਖੇਡੀ ਜਿਹਦੀ ਕਰਕੇ ਅਕਾਲ ਤਖਤ ਨੂੰ ਕਮੇਟੀਆਂ ਬਣਾਉਣੀਆਂ ਪਈਆਂ। ਸੋ ਗੁਰੂ ਪਦ ਦੇ ਬਾਰੇ, ਧਰਮ ਦੇ ਬਾਰੇ, ਅਖਲਾਕ ਦੇ ਬਾਰੇ, ਕਿਰਦਾਰ ਦੇ ਬਾਰੇ, ਸਿੱਖ ਸਿਧਾਂਤ ਦੇ ਬਾਰੇ, ਸਿੱਖ ਇਤਿਹਾਸ ਵਿੱਚ ਪਈਆਂ ਗੁੰਝਲਾਂ ਬਾਰੇ ਜਿਹੜਾ ਕੰਮ ਅੱਜ ਤੋਂ 40-50 ਸਾਲ ਤੋਂ ਪਹਿਲਾਂ ਹੋ ਗਿਆ। ਹੁਣ ਸਾਡੇ ਪੱਲੇ ਦੱਲੇ ਨਵੀਂ ਖੋਜ, ਨਵੇਂ ਪੱਧਰ ਤੋਂ ਬਾਹਲਾ ਕੁਝ ਨਹੀਂ ਪੈ ਰਿਹਾ। ਜਿਹੜਾ ਆ ਰਿਹਾ ਉਹਨੂੰ, ਕਿਉਂਕਿ ਉਹ ਕੋਈ ਉਹਨਾਂ ਤੇ ਉਹ ਜਿਹੀ ਮੋਹਰ ਨਹੀਂ ਲੱਗੀ ਹੋਈ ਵੀ ਉਹ ਫਲਾਨੀ ਯੂਨੀਵਰਸਿਟੀ ਤੋਂ PhD ਨੇ ਜਾਂ ਫਲਾਨੇ ਨੇ, ਉਹਨਾਂ ਦਾ ਉਹ ਜਿਹਾ ਪ੍ਰਭਾਵ ਨਹੀਂ ਬਣ ਦਿੱਤਾ ਜਾਂਦਾ। ਬਥੇਰੇ ਇਹੋ ਜਿਹੇ ਲੋਕ ਨੇ ਜਿਹੜੇ ਡਿਗਰੀਆਂ ਤਾਂ ਉਹਨਾਂ ਕੋਲੇ ਹੈ ਨਹੀਂ, ਪਰ ਉਹਨਾਂ ਦੇ ਅੰਦਰ ਉਹਨਾਂ ਨੂੰ ਸਮਝ ਬਾਹਰ ਰੌਸ਼ਨੀ ਹੈ, ਉਹਨਾਂ ਨੂੰ ਪਤਾ ਹੈਗਾ ਕਿ ਹਕੀਕਤ ਕੀ ਹੈ, ਗੁਰਮਤ ਦੇ ਅਸੂਲਾਂ ਬਾਰੇ, ਸਿਧਾਂਤਾਂ ਬਾਰੇ ਉਹ ਜਾਣੂ ਨੇ। ਪਰ ਉਹਨਾਂ ਨੂੰ ਲਾਂਭੇ ਛੱਡਿਆ ਜਾ ਰਿਹਾ। ਅੱਜ ਜੇ ਸਿੱਖੀ ਦਾ ਸੱਚਾ ਸੁੱਚਾ ਪੱਖ ਕਿਤੇ ਮਾੜਾ ਮੋਟਾ ਬਚਿਆ ਹੋਇਆ ਦਿਖ ਰਿਹਾ, ਉਹ ਇੱਕ ਤਾਂ ਗੁਰੂ ਦੀ ਕਿਰਪਾ ਨਾਲ ਆ, ਦੂਜਾ ਆ ਜਿਹੜੇ ਬਾਹਰੋਂ ਅੰਦਰੋਂ ਗੁਰੂ ਦੇ ਪਿਆਰੇ ਕਿਰਪਾ ਉਹਨਾਂ ਤੇ ਹੋਈ ਹੈ ਸੱਚੇ ਪਾਤਸ਼ਾਹ ਦੀ, ਉਹ ਲਿਖਦੇ ਬੋਲਦੇ ਰਹਿੰਦੇ ਆ। ਜੇਕਰ ਯੂਨੀਵਰਸਿਟੀਆਂ ਵਾਲੇ ਤੇ ਹੋਰ ਜਿਹੜੇ ਇੰਟੈਲੈਕਚੁਅਲ ਕਹਾਉਂਦੇ ਆ, ਜਿਹਨਾਂ ਦੇ ਵੱਡੇ ਵੱਡੇ ਮੁਰਾਤਬੇ ਨੇ, ਉਹਨਾਂ ਦੇ ਭਰੋਸੇ ਹੀ ਗੱਲ ਛੱਡੀ ਜਾਵੇ ਤਾਂ ਇਹ ਸਿੱਖਾਂ ਦੇ ਬੱਚਿਆਂ ਨੂੰ ਕਾਮਰੇਡ ਜੇ ਬਣਾ ਦੇਣ,
ਮਤਲਬ ਕਿ ਧਰਮ ਦਾ ਰੂਹਾਨੀਅਤ ਭਰਿਆ ਪੱਖ ਉਹਨਾਂ ਦੇ ਮਨਾਂ ਵਿੱਚੋਂ ਡਿਲੀਟ ਕਰ ਦੇਣ ਦੇ ਲਈ ਜਿੰਨੀ ਮਿਹਨਤ ਕਰਦੇ ਨੇ ਇਹ ਜਿਹੜੇ ਸਿੱਖ ਵਿਦਵਾਨ ਕਹਾਉਣ ਵਾਲੇ ਲੋਕ ਨੇ, ਉਹਨਾਂ ਨੂੰ ਸਿੱਖ ਆਦਰਸ਼ਾਂ ਤੋਂ ਇੱਕ ਪਾਸੇ ਤਾਂ ਸਿੱਖ ਜਿਹੜਾ ਹੈ ਉਹਨੂੰ ਮੱਤ ਇਹ ਦੇਣੀ ਹੈ ਕਿ ਭਾਈ ਨਾ ਧੱਕਾ ਕਰਨਾ ਹੈ ਤੇ ਨਾ ਚੱਲਣਾ। ਭੈ ਕਾਹੂ ਕੋ ਦੇ ਨਹਿ ਪੈ ਮਾਨਤ, ਮਤਲਬ ਕਿ ਪਹਿਲਾ ਮਰਨ ਕਬੂਲ। ਇਹ ਜਿੱਦਾਂ ਦੇ ਇਹ ਸਾਡੇ ਸਿੱਖ ਫਲਸਫੇ ਦੇ ਜਿਹੜੇ ਹੈਗੇ ਆ ਕਿ ਜਬ ਸੇ ਸੁਨਾ ਹੈ ਹਮਨੇ मरने में जिंदगी है, सर पे कफन बांध के कातिल को ढूंढते हैं। मतलब कि साडे बाकी धर्म आ जेड़े वो कहंदे आ जा तैनू मैं जिउणा सिखावां, आ जा तैनू मैं, जिवें वो श्री रवि शंकर कहंदा आर्ट ऑफ लिविंग, रहना किवें जिउणा किवें मैं सिखाउणा। ते साडा गुरु साडा फलसफा कहंदा पहला मरण कबूल जीवन की छड़ आस। ते असल विच जदों कोई बंदा एक बारी मौत नूं मन लैंदा, जदों वो पहला मरण कबूल कर लैंदा, फिर ओदी जिंदगी शुरू हुंदी है, क्योंकि फिर ओनू सच उत्ते पहरा देण दवाउण वेले कोई डर भाव नहीं रहिंदा। फिर चाहे ओनू कहा जावे कि तेरा बंद बंद कट देंगे फलानी गल मन ला, वो कहंदा देखो जी इतों जोड़ तो हेठां तो कट, कहंदा भाई मनी सिंह जी कहते बंद बंद कट्टण दा हुक्म होया, बंद इथों शुरू हुंदा, इत्थे ना टक ला, इत्थे टक ला। ये फिर बिरती जिहड़ी आ आउंदी है। जदों मरण कबूल कर लिया जांदा फिर ये नहीं कि भाई तारू सिंह खोपरी लहाउण तो झिझक कर जाणगे, फिर चरखड़ियां ते चढ़न लग्गियां भी डर नहीं लगदा, फिर ਉਹ ਅੰਦਰ ਤੁਹਾਡੇ ਬਲਬਲਾ, ਉਹ ਅੰਦਰ ਰੂਹਾਨੀਅਤ ਭਰਿਆ। ਇਹ ਜਿਹੜੀਆਂ ਇੱਥੇ ਅੱਜ ਜਿਹੜੀ ਸਿੱਖੀ ਅੱਜ ਸਾਨੂੰ ਦਿਖਾ ਰਹੇ ਨੇ ਵਿਚਾਰੇ ਸਾਡੇ ਸੋ ਕਾਲਡ ਬੁੱਧੀਜੀਵੀ, ਇਹ ਸਿੱਧੀ ਸਿੱਧੀ ਹਿਸਾਬ ਦੇ ਸੁਭਾਅ ਵਾਂਗੂ ਆ ਵੀ 2 ਚ 2 ਪਾ ਕੇ 4 ਹੁੰਦੇ ਆ, 8 ਚ 4 ਪਾ ਕੇ 12 ਹੁੰਦੇ ਆ। ਇਹ ਜਿਹੜੇ ਗੁਣਾ ਘਟਾਓ ਵਾਲੇ ਹਿਸਾਬ ਦੇ ਸੁਭਾਅ ਵਾਂਗੂ ਸਿੱਖੀ ਲਈ ਫਿਰਦੇ ਆ, ਇਹਨਾਂ ਨੂੰ ਉਹ ਗੱਲ ਨਹੀਂ ਸਮਝ ਲੱਗ ਸਕਦੀ ਜਿੱਥੇ ਧਰਮ ਦੇ ਖੇਤਰ ਦੇ ਵਿੱਚ ਇੱਕ ਹਿੱਸਾ ਇਹੋ ਜਿਹਾ ਹੁੰਦਾ ਜਿਹਦੇ ਉੱਤੇ ਉਹ ਕੌਮ ਕਦੇ ਕੰਪਰੋਮਾਈਜ਼ ਨਹੀਂ ਕਰਦੀ ਹੁੰਦੀ, ਜਿਹਨੂੰ ਉਸ ਗੱਲ ਦੇ, ਜਿਵੇਂ ਆਪਾਂ ਰਾਮਚੰਦਰ ਕ੍ਰਿਸ਼ਨ ਬਾਰੇ ਜੋ ਮਰਜ਼ੀ ਸੋਚੀਏ, ਉਸ ਨੂੰ ਮੰਨਣ ਵਾਲੇ ਜਿਹੜੇ ਨੇ ਉਹ ਉੱਤੇ ਕਹਿਣਗੇ ਜੀ ਸਾਡਾ ਇਵੇਂ ਈਸਾਈਆਂ 'ਚ, ਇਵੇਂ ਮੁਸਲਮਾਨ, ਇਵੇਂ ਸਿੱਖਾਂ 'ਚ ਵੀ ਹੈ। ਪਰ ਸਾਡੇ ਬੰਦਿਆਂ ਨੇ ਧਰਮ ਨੂੰ ਸਾਇੰਟੀਫਿਕਲੀ ਸਿੱਧ ਕਰਦਿਆਂ ਨੇ ਸਾਡੇ ਧਰਮ ਦੀਆਂ ਅਸਲ ਬੁਨਿਆਦਾਂ ਦੇ ਵਿੱਚ ਘੋਰ ਮੋਰੀਆਂ ਜੀਆਂ, ਚੋਰ ਮੋਰੀਆਂ ਜੀਆਂ ਪੈਦਾ ਕਰਨੀਆਂ ਸ਼ੁਰੂ ਕਰਤੀ। ਇਦਾਂ ਨਹੀਂ ਹੁੰਦਾ। ਸਾਡੀ ਬੁੱਧੀ ਨੂੰ ਜੇ ਕੋਈ ਗੱਲ ਸਮਝ ਨਹੀਂ ਲੱਗ ਰਹੀ ਤਾਂ ਅਸੀਂ ਉਹਦੀ ਵਿਆਖਿਆ ਕਰਨ ਤੋਂ ਨਾ ਕਰ ਦਈਏ, ਪਰ ਮਨ ਮਰਜ਼ੀ ਦੀ ਵਿਆਖਿਆ ਨਾ ਕਰਿਆ ਕਰੀਏ। ਤੇ ਸਾਡੇ ਤਾਂ ਰਿਵਾਜ ਹੀ ਇਹ ਚੱਲ ਪਿਆ ਕਿ ਮੈਨੂੰ ਇਉਂ ਲੱਗਦਾ, ਭਾਈ ਤੈਨੂੰ ਕਿਉਂ ਲੱਗਦਾ, ਤੇਰਾ ਨਜ਼ਰੀਆ ਤੇਰੇ ਤੱਕ ਰਹਿੰਦਾ ਹੋਵੇ ਤਾਂ ਕੋਈ ਗੱਲ ਨਹੀਂ, ਪਰ ਤੂੰ ਪੂਰੀ ਦੀ ਪੂਰੀ ਕਮਿਊਨਿਟੀ ਨੂੰ, ਪੂਰੇ ਭਾਈਚਾਰੇ ਨੂੰ ਮਿਸਗਾਈਡ ਕਰਨ ਵਾਲਾ ਕੌਣ ਹੁੰਦਾ। ਪਰ ਇਸ ਵੇਲੇ ਸਿੱਖ ਵਿਦਵਾਨ ਦੇ ਝੰਡੇ ਹੇਠ ਬਹੁਤ ਵੱਡੀ ਗਿਣਤੀ ਦੇ ਵਿੱਚ ਕੋਈ ਡਰ ਭੋਈ ਨਹੀਂ ਰਿਹਾ। जिन्हें हमको जगाना चाहिए था अफसोस के वो खुद सो गए हैं। जैसे श्रोमणी गुरुद्वारा प्रबंधक कमेटी ने बहुत सिख नौजवानों नूं काबू कर करके कि इहदी बिरती आ, ये गल्लां लभण दा शकीन आ, ਇਹਦੇ ਅੰਦਰ ਧਰਮ ਦੀ ਜਵਾਲਾ ਪ੍ਰਚੰਡ ਵਾ, ਇਹਨੂੰ ਖਰਚਾ ਵਰਚਾ ਦਿਆ ਕਰੀਏ, ਇਹਨੂੰ ਸਾਧਨ ਪ੍ਰੋਵਾਈਡ ਕੀਤੇ ਜਾਣ, ਇਹ ਸਾਡੇ ਧਰਮ ਦੇ ਸੱਚੇ ਸੁੱਚੇ ਤੇ ਖੂਬਸੂਰਤ ਅੰਸ਼ਾਂ ਨੂੰ ਦੁਨੀਆ ਸਾਹਮਣੇ ਪ੍ਰਚੰਡ ਕਰੇਗਾ, ਇਹ ਸਾਡਾ ਸਹੀ ਪੱਖ ਸਾਹਮਣੇ ਲਿਆਵੇਗਾ। ਕਿਉਂ ਨਾ ਇਹਨੂੰ ਮੌਕਾ ਦਿੱਤਾ ਜਾਵੇ। ਇਸ ਤਰੀਕੇ ਦੀ ਭਾਵਨਾ ਜਿਹੜੀ ਆ ਉਹ ਸ਼੍ਰੋਮਣੀ ਕਮੇਟੀ 'ਚ ਹੋਣੀ ਚਾਹੀਦੀ ਹੈ। ਪ੍ਰੋਜੈਕਟ ਰੱਖਣਾ ਚਾਹੀਦਾ ਕਿ ਖੋਜਾਂ ਕਰਾਉਣੀਆਂ ਨੇ। पर अज दे समय दे विच गुरमत प्रकाश एक उन्हां दा मैगजीन निकलदा, बहुत ही वधिया कागज ते छापिया जांदा, बहुत ही वधिया प्रिंटिंग हुंदी है, पर ओनू पढ़न लई किसे दे कोल कोई जज्बा ही नहीं। क्यों? ਉਹਦੇ ਵਿੱਚ ही नहीं कुछ हो जा पाया जांदा जिहदी करके बंदा ये कहे कि गुरमत प्रकाश आ गया, हुण मैनू उन्ना टाइम बुलायो ना जिन्ना टाइम मैं सारा अखर इहदा पढ़ नहीं लैंदा। एक टाइम विचाले जे आया सी जदों सरदार चमकौर सिंह नां दी एक शख्सियत गुरमत प्रकाश दे एडिटर वजों आई, उन्हां ने बहुत मेहनत करके इस मैगजीन नूं
ਬੜੇ ਵਧੀਆ ਵਧੀਆ ਆਰਟੀਕਲ ਲੋਕਾਂ ਤੋਂ ਮੰਗਵਾਏ ਔਰ ਵਿਸ਼ੇਸ਼ ਅੰਕ ਕੱਢੇ ਜਿਹੜੇ ਲੋਕਾਂ ਨੇ ਸੰਭਾਲੇ, ਪਰ ਹੁਣ ਇਸ ਚੀਜ਼ ਦਾ ਕੋਈ ਮੁੱਲ ਨਹੀਂ ਰਿਹਾ। ਦੂਸਰੇ ਪੱਖ ਤੋਂ ਜਿਹੜਾ ਨੈਗੇਟਿਵਿਟੀ ਫੈਲਾਉਂਦਾ ਮਟੀਰੀਅਲ ਆ, ਨਾ ਵਾਚਕਤਾ ਫੈਲਾਉਂਦੀਆਂ ਗੱਲਾਂ ਨੇ, ਜਿੱਥੇ ਹੋਰ ਸੈਂਕੜੇ ਪਾਸਿਆਂ ਤੋਂ ਪੰਥ ਦੇ ਵਿਹੜੇ 'ਚ ਆ ਕੇ ਡਿੱਗ ਰਹੀਆਂ ਨੇ, ਉੱਥੇ ਸ਼੍ਰੋਮਣੀ ਕਮੇਟੀ ਵੀ ਆਪਦਾ ਬਣਦਾ ਯੋਗਦਾਨ ਇਸ ਚੀਜ਼ ਨੂੰ ਫੈਲਾਉਣ ਦੇ ਵਿੱਚ ਕਰ ਰਹੀ ਹੈ। ਤੇ ਜਿਵੇਂ ਸਾਧ ਬਾਬਿਆਂ ਦੇ ਪ੍ਰਭਾਵ ਹੇਠ ਬਾਦਲ ਪਰਿਵਾਰ ਸ਼੍ਰੋਮਣੀ ਕਮੇਟੀ ਨੂੰ, ਅਕਾਲ ਤਖਤ ਸਾਹਿਬ ਨੂੰ ਦੁਰਵਰਤੋਂ ਕਰਨ ਨੂੰ ਤਿਆਰ ਆ, ਤੇ ਅਜੇ ਤਾਂ ਕੁਝ ਅੜ ਜਾਂਦੇ ਆ ਗੁਰਸਿੱਖ ਪਿਆਰੇ ਸ਼੍ਰੋਮਣੀ ਕਮੇਟੀ ਦੇ ਵਿੱਚ, ਜਾਂ ਕਈ ਹੋਰ ਨਾ ਅਕਾਲੀ ਜਥੇਦਾਰਾਂ ਦੇ ਵਿੱਚ ਵੀ ਕਦੇ ਕਦਾਈ ਧਰਮ ਦੀ ਭਾਵਨਾ ਅਜੇ ਅੜ ਜਾਂਦੇ ਆ। ਪਰ ਜਦੋਂ ਨਾ ਆ ਵੱਡਾ ਬਾਦਲ ਤੁਰ ਗਿਆ ਤੇ ਉਦੋਂ ਛੋਟੇ ਬਾਦਲ ਤੇ ਬਿਕਰਮ ਸਿੰਘ ਮਜੀਠੀਆ, ਜਿਨ੍ਹਾਂ ਦੇ ਅੱਗੇ ਹੁੰਦੇ ਸੀ ਜਥੇਦਾਰ ਹੁੰਦੇ ਸੀ ਨਾ, ਜਿਹੜੇ ਅਕਾਲੀ ਦਲ ਦੇ ਲੀਡਰ ਹੁੰਦੇ ਸੀਗੇ, ਪਹਿਲਾਂ ਉਹਨਾਂ ਦੇ ਸਲਾਹਕਾਰ ਜਾਂ ਨੇੜਲਿਆਂ ਦੇ ਨਾਂ ਹੁੰਦੇ ਸੀ ਜਥੇਦਾਰ ਮੱਘਰ ਸਿੰਘ ਜੀ, ਜਾਂ ਜਥੇਦਾਰ ਸੁਰਜਣ ਸਿੰਘ ਜੀ, ਜਥੇਦਾਰ ਫਲਾਨਾ ਸਿੰਘ ਜੀ, ਤੇ ਉਹਨਾਂ ਦਾ ਗੁਰਮਤ ਵਿੱਚ, ਧਰਮ ਵਿੱਚ ਬੜਾ ਗਿਆਨ ਹੁੰਦਾ ਸੀ। ਉਹ ਜੇ ਪੜ੍ਹੇ ਲਿਖੇ ਘੱਟ ਹੁੰਦੇ ਸੀ ਤਾਂ ਵੀ ਉਹਨਾਂ ਨੂੰ ਸਿੱਖੀ ਦੀ ਸੋਝੀ ਹੁੰਦੀ ਸੀ, ਸਿਧਾਂਤ ਦਾ ਪਤਾ ਹੁੰਦਾ ਸੀ, ਫਲਸਫੇ ਦਾ ਪਤਾ ਹੁੰਦਾ ਸੀ ਕਿ ਸਾਡਾ ਨਜ਼ਰੀਆ ਆ ਹੈ। ਅੱਜ ਕੱਲ ਇੰਨੇ ਪੜ੍ਹੇ ਲਿਖੇ ਆ ਗਏ, ਉਹਨਾਂ ਨੂੰ ਇਹ ਫਿਕਰ ਲੱਗਿਆ ਰਹਿੰਦਾ ਵੀ ਸਾਡੇ ਧਰਮ ਦਾ ਫਲਸਫਾ ਕੀ ਕਹਿੰਦਾ, ਸਾਨੂੰ ਇਹਦੀ ਫਿਕਰ ਨਹੀਂ ਕਰਨੀ ਚਾਹੀਦੀ, RSS ਵਾਲੇ ਨਾਰਾਜ਼ ਹੋ ਜਾਣ। ਹਿੰਦੂ ਦਾ ਨਜ਼ਰੀਆ ਸਿੱਖ ਨਜ਼ਰੀਆ ਬਣਾ ਕੇ ਪੇਸ਼ ਕਰਨ ਵਾਲਿਆਂ ਦੀ ਬੱਲੇ ਬੱਲੇ ਆ, ਤੇ ਆਪਦੇ ਧਰਮ ਦੀ ਹੇਠੀ ਤੇ ਹਾਨੀ ਕਰਾਉਣ ਵਾਲੇ ਇਹ ਲੋਕ ਕਹਿੰਦੇ ਆ, ਉਹਨਾਂ ਲੋਕਾਂ ਨੂੰ ਅਕਲ ਨਹੀਂ ਹੈਗੀ ਜਿਹੜੇ ਕਹਿੰਦੇ ਰਹਿੰਦੇ ਆ, ਕਹਿੰਦੇ ਵੀ ਸਿੱਖੀ ਨੂੰ ਖਤਰਾ। ਸਿੱਖੀ ਨੂੰ ਤਾਂ ਭਾਈ ਤੇਰੀ ਜੇਬ ਜਦੋਂ ਫੁੱਲ ਵਾ, ਤੈਨੂੰ ਕਿੱਥੇ ਖਤਰਾ ਦਿਖਣਾ? ਖਤਰਾ ਤਾਂ ਸਾਨੂੰ ਪੁੱਛ ਜਦੋਂ ਦਿਨ ਰਾਤ ਅਸੀਂ ਦੇਖਦੇ ਆ ਕਿ ਇਸ ਘਰ ਕੋ ਆਗ ਲੱਗ ਗਈ, ਘਰ ਕੇ ਚਿਰਾਗ ਸੇ। ਜਿਨ੍ਹਾਂ ਸਿੱਖ ਸੰਸਥਾਵਾਂ ਨੇ, ਜਿਨ੍ਹਾਂ ਅਕਾਲੀ ਦਲ ਨੇ ਤੇ ਅਕਾਲੀ ਜਥੇਦਾਰਾਂ ਨੇ ਇਸ ਚੀਜ਼ ਦੀ ਰਾਖੀ ਕਰਨੀ ਸੀ, ਉਹਨਾਂ ਨੂੰ ਪੈਸੇ ਦੇ ਲੋਭ ਲਾਲਚ ਨੇ, ਅਹੁਦਿਆਂ ਨੇ ਤੇ ਹੋਰ ਪੁੱਠੀਆਂ ਸਿੱਧੀਆਂ ਗੱਲਾਂ ਨੇ ਕਰਾਹੇ ਪਾ ਦਿੱਤਾ। ਤੇ ਉਹ ਹੁਣ ਜਦੋਂ ਚੋਰ ਦੇ ਨਾਲ ਚੌਂਕੀਦਾਰ ਦਾ ਜਦੋਂ ਤਾਲਮੇਲ ਹੋ ਜੇ ਨਾ, ਫਿਰ ਕੁਝ ਬਚਦਾ ਨਹੀਂ ਹੁੰਦਾ। ਇਸ ਕਰਕੇ ਪੰਥ ਖਤਰੇ 'ਚ ਆ। ਪਿਛਲੀਆਂ ਸਦੀਆਂ ਵਿੱਚ ਕਹਿੰਦੇ ਰਹੇ ਆ ਪੰਥ ਖਤਰੇ 'ਚ ਆ। ਉਦੋਂ ਅਕਾਲੀ ਜਥੇਦਾਰਾਂ ਦੇ ਸਲਾਹਕਾਰ ਬੜੇ ਵਧੀਆ ਹੁੰਦੇ ਸੀ, ਉਦੋਂ ਉਹਨਾਂ ਦੇ ਨਾਂ ਵੀ ਚੰਗੇ ਹੁੰਦੇ ਸੀ। ਅੱਜ ਕੀ ਆ, ਟੀਨੂ, ਨੋਨੀ, ਬਿੱਟੂ, ਮਨੀ ਜਿਹੋ ਜਿਹੇ ਨਾਂ ਨੇ, ਛੋਟੇ ਨਾਂ ਨੇ, ਛੋਟੀ ਹੋਈ ਸੋਚ ਹੈ। ਕੋਈ ਗੁਰਮਤ ਫਲਸਫੇ ਦਾ ਮਾਹਿਰ, ਕੋਈ ਸਿੱਖ ਮਰਿਆਦਾ ਦਾ ਧੁਰੰਤਰ ਵਿਦਵਾਨ ਤਾਂ ਨੇੜੇ ਲੱਗਣ ਹੀ ਨਹੀਂ ਦੇਣਾ ਨਾ। ਬਸ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਕੋਈ ਨਾਨਕਸਰੀਆ ਸਾਧ ਜਾਂ ਕੋਈ ਹੋਰ ਸਾਧ ਬਾਬਾ ਵੋਟਾਂ ਦਿਖਾ ਦੇਵੇ ਤੇ ਫਿਰ ਅੜ ਜਾਂਦਾ ਟੱਬਰ ਸਾਰਾ ਵੀ ਵੋਟਾਂ ਚਾਹੀਦੀਆਂ ਨੇਗੀਆਂ ਜੀ, ਤੇ ਜਿਵੇਂ ਇਹ ਕਹਿੰਦੇ ਆ ਉਵੇਂ ਕਰ ਲੋ। ਤੇ ਜਿੰਨਾ ਕੁ ਟਾਈਮ ਮੂਹਰੇ ਅੜਾਉਣ ਵਾਲੇ ਬੈਠੇ ਨੇ, ਉਹਨਾਂ ਕੁ ਟਾਈਮ ਦਾ ਕੰਮ ਚੱਲੀ ਜਾਊਗਾ। ਪਰ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵੀ, ਅਕਾਲ ਤਖਤ ਸਾਹਿਬ ਦੇ ਉੱਤੇ ਵੀ, ਹੋਰਨਾਂ ਥਾਵਾਂ ਉੱਤੇ ਵੀ, ਜਦੋਂ ਬਾਦਲਕਿਆਂ ਦੇ ਭਰਤੀ ਕੀਤੇ ਹੋਏ ਸੰਤ ਸਮਾਜ ਵਾਲਿਆਂ ਦੇ ਭਰਤੀ ਕਰਵਾਏ ਹੋਏ ਜਿਹੜੇ ਅਹੁਦੇਦਾਰ ਨੇ, ਜਦੋਂ ਉਹ ਮੁਕੰਮਲ ਤੌਰ ਤੇ ਛਾਏ ਹੋਣਗੇ, ਉਦੋਂ ਵਿਰੋਧ ਕਿਹਨੇ ਕਰਨਾ? ਉਦੋਂ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਮੁੱਚਾ ਨਿਜ਼ਾਮ ਆ, ਸਮੁੱਚਾ ਸਿਸਟਮ ਆ, ਉਹਦੇ ਵਿੱਚ ਕੋਈ ਬੰਦਾ ਉਹ ਜਾਂ ਤਾਂ ਹੋਣਾ ਹੀ ਨਹੀਂ, ਤੇ ਜੇ ਹੋਏਗਾ ਵੀ ਤਾਂ ਉਦੋਂ ਬੋਲਣ ਦੀ ਜੁਰਤ ਨਹੀਂ ਹੋਣੀ, ਤੇ ਜੇ ਜੁਰਤ ਹੋਈ ਵੀ ਤਾਂ ਉਹਦੇ ਬੋਲਣ ਦਾ ਕੋਈ ਅਸਰ ਹੀ ਨਹੀਂ ਹੋਣਾ। ਇਹ ਮਾਹੌਲ ਬਣਾ ਦੇਣ ਦੇ ਯਤਨ ਜਿਹੜੇ ਉਹ ਕਿਉਂ ਕਰਦਾ ਤੇ ਕਿਵੇਂ ਕਰਦਾ, ਉਹ ਸਾਨੂੰ ਕੋਈ ਭੁੱਲ ਨਹੀਂ ਹੈਗੀ। ਪੰਥ ਸੱਚਮੁੱਚ ਖਤਰੇ 'ਚ ਹੈ, ਕਿਉਂਕਿ ਬੁੱਧੀਜੀਵੀਆਂ ਵੱਲੋਂ ਤੇ ਹੋਰਨਾਂ ਅੱਡ ਪਾਸਿਆਂ ਵੱਲੋਂ ਸਿੱਖ ਨਜ਼ਰੀਏ ਦੇ ਬਿਲਕੁਲ ਉਲਟ ਨਜ਼ਰੀਆ ਜਿਹੜਾ ਹੈ ਉਹ ਪ੍ਰਚਾਰਿਆ ਜਾ ਰਿਹਾ ਤੇ ਸਮਝਾਇਆ ਸਾਨੂੰ ਇਹ ਜਾ ਰਿਹਾ ਕਿ ਇਹ ਸਭ ਤੋਂ ਵਧੀਆ ਚੀਜ਼ ਆ ਭਾਈ। ਸਾਨੂੰ ਸਭ ਤੋਂ ਵਧੀਆ ਫਲਸਫਾ, ਸਭ ਤੋਂ ਵਧੀਆ ਨਜ਼ਰੀਆ ਨਹੀਂ ਚਾਹੀਦਾ, ਸਾਨੂੰ ਤਾਂ ਸਿੱਖੀ ਦਾ ਉਹ ਨਜ਼ਰੀਆ ਚਾਹੀਦਾ ਜਿਹੜਾ ਨਜ਼ਰੀਆ ਗੁਰੂ ਸਾਹਿਬਾਨ ਨੇ ਪੰਥ ਨੂੰ ਬਖਸ਼ਿਆ, ਜਿਹੜਾ ਤੀਸਰ ਪੰਥ, ਜਿਹੜਾ ਨਾਨਕ ਨਿਰਮਲ ਪੰਥ ਚਲਾਇਆ, ਜਿਹੜਾ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਕਹਿ ਕੇ
ਪੰਥ ਨੂੰ ਬਖਸ਼ਿਸ਼ ਹੋਈ ਹੈ ਉਹ ਚੀਜ਼ ਦਿਓ। ਆ ਜਿਹੜਾ ਸਿੱਖ ਸਿਧਾਂਤ, ਸਿੱਖ ਇਤਿਹਾਸ ਤੇ ਗੁਰਬਾਣੀ ਨੂੰ ਗੰਦਲਾਉਣ ਦੇ ਲਈ ਸਿੱਖ ਚਿੰਤਕ, ਵਿਦਵਾਨ, ਸੂਝਵਾਨ ਤੇ ਬੁੱਧੀਜੀਵੀ ਸਰਗਰਮ ਹੈ, ਇਹ ਚੀਜ਼ ਸਾਨੂੰ ਵਾਰਾ ਨਹੀਂ ਖਾਂਦੀ। ਹੁਣ ਕਰੀਏ ਤਾਂ ਕਰੀਏ ਕੀ? ਕਿਸੇ ਵੇਲੇ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਝੰਡੇ ਹੇਠ ਇਹੋ ਜਿਹੇ ਗੁਰਸਿੱਖ ਪਿਆਰਿਆਂ ਦਾ ਆਗਮਨ ਹੋਇਆ ਸੀ। ਬੰਦੇ ਉਹੀ ਹੁੰਦੇ ਆ, ਆਹੀ ਸੀ ਬੰਦੇ ਜਿਹੜੇ ਨੇ ਬਾਬਾ ਜਰਨੈਲ ਸਿੰਘ ਦੇ ਸਮਰਥਨ ਵਿੱਚ ਆ ਕੇ, ਜਿਨ੍ਹਾਂ ਨੇ ਧਰਮ ਹੇਤ ਸੀਸ ਵਾਰੇ ਜਾਂ ਕੌਮ ਦੀ ਹੋਰ ਸੇਵਾ ਕੀਤੀ, ਉਹਨਾਂ 'ਚ ਵੀ ਘਾਟਾਂ, ਕਮੀਆਂ ਤੇ ਔਗਣ ਸੀਗੇ। ਪਰ ਉਹਨਾਂ ਦੀ ਬਿਰਤੀ ਜਦੋਂ ਇਹ ਬਣ ਗਈ ਕਿ ਅਸੀਂ ਧਰਮ ਦੀ ਸਹੀ ਸੇਧ ਤੇ ਸੇਵਾ ਕਰਨੀ ਹੈ, ਉਦੋਂ ਫਿਰ ਉਹਨਾਂ ਦੇ ਅੰਦਰੋਂ ਉਹ ਚੀਜ਼, ਉਹ ਬਖਸ਼ਿਸ਼ ਵੀ ਹੋ ਜਾਂਦੀ ਹੈ। ਅਸੀਂ ਜਦੋਂ ਆਪਦੇ ਆਲੇ ਦੁਆਲੇ ਤੇ ਨਜ਼ਰ ਮਾਰਦੇ ਹਾਂ, ਅਸੀਂ ਆਪ ਵੀ ਤੇ ਆਲੇ ਦੁਆਲੇ ਹੋਰ ਮਿੱਤਰਚਾਰਿਆਂ ਵੱਲ ਜਦੋਂ ਦੇਖਦੇ ਹਾਂ, ਅਸੀਂ ਇਹ ਸੋਚੀਦਾ ਸੀ ਬਾਕੀਆਂ ਵਾਂਗੂ ਕਿਉਂ ਨਹੀਂ, ਸਾਨੂੰ ਕਿਉਂ ਨਹੀਂ ਆਉਂਦਾ ਮਨ ਵਿੱਚ ਕਿ ਬਾਦਲ ਦਲ ਦੇ ਨਾਲ ਤਾਲਮੇਲ ਬਣਾ ਲਓ, ਸ਼੍ਰੋਮਣੀ ਕਮੇਟੀ ਤੋਂ ਆਪਾਂ ਨੂੰ ਵੀ 50,000 ਰੁਪਇਆ ਮਹੀਨਾ ਮਿਲਣ ਲੱਗ ਜੂ ਤੇ ਆਪਾਂ ਆਰਾਮ ਦੇ ਨਾਲ ਉੱਥੇ ਕੋਈ ਨੌਕਰੀ ਕਰ ਲੈਂਦੇ ਆ ਤੇ ਬਾਦਲ ਸਾਹਿਬ ਜਿੰਦਾਬਾਦ ਵਾਲੀਆਂ ਲਿਖਤਾਂ ਲਿਖੀ ਜਾਇਆ ਕਰਾਂਗੇ ਤੇ ਬਾਦਲ ਸਾਹਿਬ ਜਿਹੜਾ ਤੇ RSS ਦੇ ਏਜੰਡੇ ਦੇ ਤਹਿਤ ਆਪਾਂ ਗੱਲਾਂ ਬਾਤਾਂ ਕਰਕੇ ਟਾਈਮ ਪੂਰਾ ਕਰ ਲਾਂਗੇ। ਕਿਉਂ ਨਹੀਂ ਮਨ ਵਿੱਚ ਇਹ ਗੱਲ ਆਉਂਦੀ? ਤੇ ਨੰਬਰ 2, ਕਿਉਂ ਨਹੀਂ ਮਨ ਵਿੱਚ ਆਉਂਦਾ ਕਿ ਆਪਾਂ ਵੀ ਆਸਟ੍ਰੇਲੀਆ, ਕੈਨੇਡਾ, ਇੰਗਲੈਂਡ, ਅਮਰੀਕਾ ਪੰਥਕ ਵਿਦਵਾਨ ਦੀ ਮੋਹਰ ਲਵਾ ਕੇ ਤੁਰੇ ਫਿਰੀਏ? ਭਾਈ ਜਿਨ੍ਹਾਂ ਨੂੰ ਪੁੱਠੀਆਂ ਸਿੱਧੀਆਂ ਲਿਖਤਾਂ ਇੱਥੇ ਲਿਖਣ ਤੋਂ ਬਾਅਦ ਇੱਥੇ ਵਿਰੋਧ ਹੋ ਰਿਹਾ ਹੁੰਦਾ, ਇੱਥੇ ਸਿੱਖ ਸਫਾਂ ਦੇ ਵਿੱਚ ਚਰਚਾ ਚੱਲ ਰਹੀ ਹੁੰਦੀ ਆ ਕਿ ਆਹ ਵੀ ਗੱਲ ਗਲਤ ਲਿਖੀ ਹੈ, ਇਹਨੇ ਆਹ ਵੀ ਗੱਲ ਗਲਤ ਲਿਖੀ ਹੈ, ਉਹਨੂੰ ਕੈਨੇਡਾ, ਇੰਗਲੈਂਡ, ਅਮਰੀਕਾ ਤੋਂ ਸਰੋਪੇ ਮਿਲ ਰਹੇ ਹੁੰਦੇ ਆ, ਮੋਮੈਂਟੋ ਮਿਲ ਰਹੇ ਹੁੰਦੇ ਆ ਤੇ ਉਹਨਾਂ ਨੂੰ $51,000, $25,000 ਉਹਨਾਂ ਨੂੰ ਨਵਾਜਿਆ ਜਾ ਰਿਹਾ ਹੁੰਦਾ। ਉਹ ਕਿਉਂ? ਕਿਉਂਕਿ ਭਾਰਤ ਸਰਕਾਰ, ਖੁਫੀਆ ਏਜੰਸੀ, RSS ਵਾਲੇ ਕਹਿੰਦੇ ਆ ਜੇ ਅਸੀਂ ਦਿੱਤੇ ਨਾ ਸਿੱਧੇ ਇੱਥੇ, ਫਿਰ ਤਾਂ ਗੱਲ ਨਹੀਂ ਬਣਨੀ। ਜਦੋਂ ਇਹ ਮੋਹਰ ਲੱਗੀ ਹੋਊਗੀ ਵੀ ਇੰਗਲੈਂਡ ਤੋਂ ਸਨਮਾਨ ਮਿਲਿਆ, ਕੈਨੇਡਾ ਚੋਂ ਸਨਮਾਨ ਮਿਲਿਆ, ਉਹਨਾਂ ਮੁਲਕਾਂ ਦੇ ਵਿੱਚ ਜਿਹੜੇ ਆਪਦੇ ਬੰਦੇ ਉੱਥੇ ਸਟੇਟ ਸਿਸਟਮ ਨੇ ਪੈਦਾ ਕੀਤੇ ਹੋਏ ਨੇ, ਉਹ ਸਾਰੇ ਇਸ ਮਾਇਆ ਦੇ ਗੱਫਿਆਂ ਦੇ ਨਾਲ ਇਹਨਾਂ ਲੋਕਾਂ ਦੀਆਂ ਜੇਬਾਂ ਫੁੱਲ ਕਰਕੇ ਇਹਨਾਂ ਨੂੰ ਹੋਰ ਵੱਧ ਤੋਂ ਵੱਧ ਸਿੱਖੀ ਦਾ ਨੁਕਸਾਨ ਕਰਾਉਣ ਦੇ ਲਈ ਇਹਨਾਂ ਦੀ ਥਾਪੜੇ ਦਿੱਤੇ ਜਾ ਰਹੇ। ਸੋ ਸਾਡੇ ਸਾਰਿਆਂ ਦੇ ਸਾਹਮਣੇ ਇਹ ਇੱਕ ਚੁਣੌਤੀ ਆ ਕਿ ਲਿਖਤਾਂ ਰਾਹੀਂ ਇੰਟੈਲੈਕਚੁਅਲ ਲੈਵਲ ਦੇ ਉੱਤੇ ਇਹ ਕਿਹੋ ਜਿਹੀ ਪੜ੍ਹਾਈ ਆ, ਇਹ ਕਿਹੋ ਜਿਹੀਆਂ ਯੂਨੀਵਰਸਿਟੀਆਂ ਨੇ ਜਿਹੜੀਆਂ ਸਿੱਖਾਂ ਦੇ ਨਿਆਣਿਆਂ ਦੇ ਕੋਲੋਂ ਸਿੱਖੀ ਖੋਹ ਲੈਣ ਦੇ ਪ੍ਰੋਜੈਕਟ ਦੇ ਤਹਿਤ ਲਗਾਤਾਰ ਚੱਲ ਰਹੀਆਂ ਨੇ। ਕਮਾਲ ਦੀ ਗੱਲ ਹੋਈ ਪਈ ਹੈ ਕਿ ਹਰ ਵੇਲੇ ਡਰ ਲੱਗਿਆ ਰਹਿੰਦਾ ਕਿ ਇਹ ਸਾਡੇ ਨਿਆਣਿਆਂ ਦੇ ਕੋਈ ਮਨਾਂ ਵਿੱਚ ਪੁੱਠੀ ਸਿੱਧੀ ਗੱਲ ਨਾ ਪਾ ਦੇਣ। ਕੁਝ ਹੋਰ ਹੀ ਬਣਾਇਆ ਜਾ ਰਿਹਾ ਸਿੱਖ ਨਿਆਣਿਆਂ ਨੂੰ, ਸਿੱਖ ਬੱਚਿਆਂ ਨੂੰ। ਮੈਂ ਬਾਹਲਾ ਪੜ੍ਹ ਲਿਖ ਨਹੀਂ ਸਕਿਆ, BA ਦੀ ਪੜ੍ਹਾਈ ਛੱਡ ਕੇ ਸੰਘਰਸ਼ ਵਿੱਚ ਆਉਣਾ ਪੈ ਗਿਆ ਤੇ ਅੱਜ ਕਦੇ ਕਦਾ ਜਦੋਂ ਮਨ ਵਿੱਚ ਆਇਆ ਕਰਦਾ ਸੀ ਕਿ ਜੇ ਸੱਚੇ ਪਾਤਸ਼ਾਹ ਕਿਰਪਾ ਕਰਦੇ ਹੋਰ ਵੱਡੀਆਂ ਪੜ੍ਹਾਈਆਂ ਕਰ ਲੈਂਦੇ, ਬੜੀਆਂ ਡਿਗਰੀਆਂ ਮਿਲ ਜਾਂਦੀਆਂ। ਪਰ ਅੱਜ ਜਦੋਂ ਦੇਖਦੇ ਆ ਕਿ ਆਹ ਸਾਰਾ ਹਕੂਮਤੀ ਸਿਸਟਮ ਦੇ ਸੰਦ ਬਣੇ ਫਿਰਦੇ ਆ, ਉਸ ਹਕੂਮਤੀ ਮਸ਼ੀਨਰੀ ਦੇ, ਉਸ ਮਸ਼ੀਨ ਦੇ ਪੁਰਜੇ ਬਣ ਰਹੇ ਨੇ, ਸੰਦ ਬਣਾਏ ਜਾ ਰਹੇ ਨੇ, ਜਿਹੜੀ ਮਸ਼ੀਨਰੀ ਦਾ ਕੰਮ ਸਿੱਖੀ ਅਤੇ ਸਿੱਖਾਂ ਦਾ ਘਾਣ ਕਰਨਾ ਵਾ। ਦੁਹਾਈ ਆ ਉਸ ਅਕਾਲ ਪੁਰਖ ਦੇ ਨਾਂ ਦੇ ਉੱਤੇ, ਉਹਨਾਂ ਸ਼ਹੀਦਾਂ ਦੇ ਨਾਂ ਦੇ ਉੱਤੇ ਦੁਹਾਈ ਆ ਮੇਰੀ ਕਿ ਭਾਈ ਜੇ ਸਿੱਖ ਵਿਦਵਾਨ ਕਹਾਉਂਦੇ ਹੋ ਤਾਂ ਸਿੱਖੀ ਨਾਲ ਖੜੋ, ਨਾ ਕਿ ਗੁਰਮਤ ਕਹਿ ਕੇ ਮਨਮਤ ਪ੍ਰਚਾਰੀ ਚੱਲੋ। ਤੁਹਾਡੇ ਉੱਤੇ ਉਸ ਸੱਚੇ ਪਾਤਸ਼ਾਹ ਦੀ ਨਜ਼ਰ ਆ, ਸਾਡੀ ਵੀ ਨਜ਼ਰ ਆ, ਦੁਨੀਆ ਦੇਖ ਰਹੀ ਆ। ਇਹ ਨਾ ਸਮਝੋ ਕਿ ਪਤਾ ਨਹੀਂ ਲੱਗਦਾ, ਸਮਝ ਸਾਰਿਆਂ ਨੂੰ ਆ ਜਾਂਦੀ ਆ ਕਿ ਸਿੱਖ ਵਿਦਵਾਨ ਕਿੰਨੇ ਕੁ ਸਿੱਖ ਆ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।